ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਲੇਖਕ ਅਤੇ ਪੰਜਾਬ ਦੇ ਮਾਮਲਿਆਂ ਦੇ ਉੱਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਡੀਡੀ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਵੈਸੇ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 8 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਇਸ ਟਾਈਮ ਦੇ ਖਾਸੇ ਚਰਚਿਤ ਮਸਲੇ ਤੋਂ, ਜਿਹੜਾ ਕਿ ਤਕਰੀਬਨ ਹਰ ਪੰਜਾਬੀ ਦੀ ਜ਼ੁਬਾਨ ਤੇ ਹੈ ਔਰ ਇਹਦੀ ਚਰਚਾ ਹੋਣੀ ਵੀ ਚਾਹੀਦੀ ਹੈ, ਕਿਉਂਕਿ ਕਈ ਅਹਿਮ ਤੇ ਕਈ ਖਾਸ ਮੁੱਦਿਆਂ ਦੇ ਉੱਤੇ ਜਿੰਨੀ ਚਰਚਾ ਹੋਵੇਗੀ, ਜਿੰਨਾ ਸੰਵਾਦ ਹੋਵੇਗਾ, ਉਨਾ ਬਿਹਤਰ ਲੋਕਾਂ ਨੂੰ ਉਹਨਾਂ ਦੇ ਬਾਰੇ ਜਾਣਕਾਰੀ ਹੋਊਗੀ। ਸ਼ਰਮਾ ਜੀ, ਇਹ ਸਮਝ ਲਈਏ ਕਿ ਮਾਨ ਸਾਹਿਬ ਇੱਕ ਪਾਸੇ ਕਹਿ ਰਹੇ ਨੇ ਕਿ 15 ਜਨਵਰੀ ਦਾ ਇੰਤਜ਼ਾਰ ਕਰੋ, ਤੁਸੀਂ ਸਬੂਤਾਂ ਦੇ ਸਮੇਤ ਮਿਲਾਂਗੇ। ਇਹ ਉਹਨਾਂ ਦੀ ਧਮਕੀ ਹੈ ਜਾਂ ਉਹਨਾਂ ਦੀ ਬੇਨਤੀ ਹੈ? ਪ੍ਰਵੀਨ ਜੀ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਔਰ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਨਿਭਾ ਰਹੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ, ਕੋਈ ਸ਼ੱਕ ਨਹੀਂ ਉਹਨਾਂ ਦੀ ਨਿਯੁਕਤੀ ਤੋਂ ਲੈ ਕੇ ਉਹਨਾਂ ਦੀ ਕਾਰਜ ਵਿਧਾ ਤੇ ਪੰਥਕ ਧਿਰਾਂ ਹੀ ਸਵਾਲ ਖੜੇ ਕਰਦੀ ਹੈ। ਜੀ ਜੀ। ਉਹਨਾਂ ਵਿੱਚੋਂ ਹੀ ਇਸ ਤਰੀਕੇ ਨਾਲ, ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਉੱਤੇ ਕਹਿੰਦੇ ਨਹੀਂ ਬੁਲਾ ਸਕਦੇ, ਇਸ ਲਈ ਅਸੀਂ ਸਕੱਤਰੇਤ ਬੁਲਾ ਲਿਆ, ਉਸ ਬੁਲਾਉਣ ਦੇ ਤਰੀਕਾਕਾਰ ਦੇ ਉੱਤੇ ਵੀ ਪੰਥਕ ਜਮਾਤ ਦੇ ਅੰਦਰ ਹੀ ਇੱਕ ਦਵੰਦ ਚੱਲ ਰਿਹਾ। ਠੀਕ ਹੈ ਜੀ। ਕਿ ਵੀ ਇਹ ਸਹੀ ਹੈ, ਨਹੀਂ ਹੈ, ਉਹ ਕੇਸ ਕੱਟਦੇ ਆ, ਉਹ ਦਾੜੀ ਮੰਨਦੇ ਆ, ਉਹ ਬੁਲਾਏ ਜਾ ਸਕਦੇ ਆ, ਨਹੀਂ ਬੁਲਾਏ ਜਾ ਸਕਦੇ, ਇਹ ਤਰੀਕਾਕਾਰ ਸਹੀ ਹੈ ਜਾਂ ਗਲਤ ਹੈ, ਜੇ ਬੁਲਾ ਲਏ ਤਾਂ ਫਿਰ ਉਹਨੂੰ ਤਨਖਾਹ ਲਾ ਪਾਉਂਗੇ ਜਾਂ ਨਹੀਂ, ਕਿਹੜੇ ਨੁਕਤੇ ਤਹਿਤ, ਕਿਹੜੇ ਸਿਧਾਂਤ ਤਹਿਤ ਲਾਉਂਗੇ, ਇਹ ਸਾਰੀ ਵਿਚਾਰ ਚਰਚਾ ਚੱਲੀ ਜਾਂਦੀ ਜੀ ਜੀ। ਮਤਲਬ ਜਥੇਦਾਰ ਸਾਹਿਬਾਨ ਦੀ ਕਾਰਜ ਵਿਜਾ ਦੇ ਉੱਤੇ ਜੇ ਸਵਾਲ ਖੜਾ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਸਾਹਮਣੇ ਤੋਂ ਕਿਹਾ ਕਿ ਵੀ ਮੈਂ ਤਾਂ ਨਿਮਾਣੇ ਸਿੱਖ ਵਾਂਗ ਜਾਊਂ, ਮੈਂ ਤਾਂ ਨਿਮਾਣੇ ਸ਼ਰਧਾਲੂ ਵਾਂਗੂ ਜਾਊਂ, ਮੈਂ ਤਾਂ ਉੱਥੇ ਨੰਗੇ ਪੈਰ ਜਾਊਂ, ਮੈਂ ਤਾਂ ਸਜਦਾ ਕਰਦਾ, ਸਾਡੇ ਲਈ ਸਰਵਉੱਚ ਸਥਾਨ ਹੈ, ਕੋਈ ਹੋ ਨਹੀਂ। ਤਾਂ ਉਸ ਦਿਨ ਸਭ ਨੇ ਕਿਹਾ ਵੀ ਕਿ ਮੁੱਖ ਮੰਤਰੀ ਨੇ ਇੱਕ ਅਸਾਰੂ ਕਦਮ ਚੁੱਕਿਆ ਕਿ ਸਹੀ ਹੈ ਉਹਨਾਂ ਦੀ ਇਹ ਬੋਲਣਾ। ਜੀ ਜੀ। ਪਰ ਉਸ ਦਿਨ ਤੋਂ ਅਗਲੀ ਸਵੇਰ ਕੀ ਚੜੀ, ਮੁੱਖ ਮੰਤਰੀ ਸਾਹਿਬ ਨੇ ਤਾਂ ਇਸ ਨੂੰ ਇਵੈਂਟ ਬਣਾ ਲਿਆ। ਕੋਈ ਮੰਚ, ਕੋਈ ਸਟੇਜ, ਕੋਈ ਪਲੇਟਫਾਰਮ, ਕੋਈ ਸੋਸ਼ਲ ਮੀਡੀਆ ਦਾ ਹਵਾਲਾ, ਕੋਈ ਜਨਤਕ ਸਰਕਾਰੀ ਸਮਾਗਮ, ਕੋਈ ਪਾਰਟੀ ਦਾ ਸਮਾਗਮ, ਜਿੱਥੇ ਮਾਈਕ ਮੂਹਰੇ ਆਇਆ ਉੱਥੇ ਉਹ ਜੀ ਮੈਂ ਤਾਂ ਰਾਸ਼ਟਰਪਤੀ ਦਾ ਪ੍ਰੋਗਰਾਮ ਛੱਡਤਾ ਜੀ, ਮੈਂ ਤਾਂ ਕਹਿਤਾ ਜੀ ਮੈਂ ਤਾਂ ਉੱਥੇ ਹੀ ਜਾਊਂਗਾ ਜੀ, ਆਪਾਂ ਤਾਂ ਤਿਆਰੀ ਕਰ ਲਈ ਜੀ। ਫਿਰ ਬਕਾਇਦਾ ਤੌਰ ਤੇ ਟਵੀਟ ਕਰਕੇ ਕਿ ਲਓ ਜੀ ਮੈਂ ਤਾਂ ਬੇਨਤੀ ਕਰਦਾ ਜਥੇਦਾਰ ਸਾਹਿਬ ਨੂੰ ਕਿ ਲਾਈਵ ਰਿਕਾਰਡਿੰਗ ਕਰ ਲਿਆ ਜਦੋਂ ਮੇਰੀ ਪੇਸ਼ੀ ਹੋਵੇ। ਠੀਕ ਹੈ। ਲਾਈਵ ਚਲਾਇਓ, ਲੋਕਾਂ ਨੂੰ ਪਤਾ ਲੱਗੇ ਦੁਨੀਆ ਭਰ ਦੇ ਵਿੱਚ, ਜਦੋਂ ਮੈਂ ਗੋਲਕਾਂ ਦੇ ਸਬੂਤ ਰੱਖਾਂ, ਪੈਸੇ ਦੇ ਲੈਣ ਦੇ ਲੋਕ ਦੇਖਣ ਤੁਹਾਨੂੰ ਤਲਬ ਕੀਤਾ ਗਿਆ। ਜੀ ਸਹੀ ਹੈ। ਤਲਬ ਕਰਨ ਵਾਲੇ ਵਿਅਕਤੀ ਦੀ ਜਵਾਬਦੇਹੀ ਹੁੰਦੀ ਹੈ। ਸਹੀ ਗੱਲ, ਬਿਲਕੁਲ। ਤੁਹਾਤੋਂ ਸਵਾਲ ਪੁੱਛੇ ਜਾਣੇ, ਤੁਸੀਂ ਉਹਨਾਂ ਦੇ ਜਵਾਬ ਦੇਣੇ ਆ। ਤੁਸੀਂ ਉੱਥੇ ਡਿਬੇਟ ਲਈ ਨਹੀਂ ਬੁਲਾਏ ਜਾ ਰਹੇ। ਜੀ ਜੀ ਜੀ। ਤੁਸੀਂ ਉੱਥੇ ਬਹਿਸ ਲਈ ਨਹੀਂ ਜਾ ਰਹੇ ਕਿ ਜਥੇਦਾਰ ਬਨਾਮ ਸੀਐਮ ਬਹਿਸ ਹੋਊਗੀ ਕਿ ਜਿਹੜਾ ਲਾਈਵ ਟੈਲੀਕਾਸਟ ਦਿਖਾਉਣਾ। ਹਾਂ, 2 ਦਸੰਬਰ ਸਭ ਦੇ ਜ਼ਿਹਨ 'ਚ ਹੋਏਗਾ। 2 ਦਸੰਬਰ ਨੂੰ ਜਦੋਂ 2024 ਨੂੰ ਸੁਖਬੀਰ ਬਾਦਲ ਤੇ ਅਕਾਲੀ ਲੀਡਰਸ਼ਿਪ ਬੁਲਾਈ ਗਈ ਤੇ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਸੀ ਔਰ ਉਹਦੀ ਕਾਰਵਾਈ ਲਾਈਵ ਚੱਲੀ। ਹੁਣ ਇਹ ਜਥੇਦਾਰ ਸਾਹਿਬ ਤੇ ਨਿਰਭਰ ਕਰਦਾ ਹੈ ਕਿ ਉਹ ਅੰਦਰ ਦੀ ਕਾਰਜ ਵਿਧਾ ਨੂੰ ਲਾਈਵ ਚਲਾਉਂਦੇ ਆ, ਨਹੀਂ ਚਲਾਉਂਦੇ। ਉੱਥੇ ਦਾ ਉਹਨਾਂ ਦਾ ਪ੍ਰੋਸੈਸ ਕੀ ਹੈ ਉਹਨਾਂ ਨੇ ਦੇਖਣਾ ਹੈ, ਕਿਉਂਕਿ ਰਿਕਾਰਡਿੰਗ ਤਾਂ ਹੋਏਗੀ, ਰਿਕਾਰਡਿੰਗ ਵੀ ਹੋਏਗੀ ਤੇ ਲਿਖਣ ਦੀ ਪ੍ਰਕਿਰਿਆ ਵੀ ਹੋਏਗੀ।
ਪੂਰੀ ਘਰ 'ਚ ਵਿਧਾ ਜਿਹੜੀ ਹੁੰਦੀ ਹੈ ਉਹ ਅਪਣਾਈ ਜਾਏਗੀ। ਸਹੀ ਹੈ। ਉਹਦੇ ਵਿੱਚੋਂ ਲਾਈਵ ਕਰਨਾ ਹੈ, ਬਾਅਦ ਚੋਂ ਦਿਖਾਉਣਾ, ਨਹੀਂ ਦਿਖਾਉਣਾ। ਜੇ ਤੁਹਾਡੇ ਕੋਲ ਕੋਈ ਤੱਥ ਸਬੂਤ ਹੈਗੇ ਤੁਸੀਂ ਉਹਨਾਂ ਨੂੰ ਜਨਤਕ ਕਰ ਸਕਦੇ ਹੋ, ਬਈ ਕਰ ਦਿਓ, ਮੀਡੀਆ 'ਚ ਕਰ ਦਿਓ ਫਿਰ। ਪਰ ਸਵਾਲ ਇਹ ਹੈ ਕਿ ਕਿਹੜੇ ਸਬੂਤ ਜਨਤਕ ਕਰਨੇ ਚਾਹੁੰਦੇ ਹੋ ਮੁੱਖ ਮੰਤਰੀ ਸਾਹਿਬ? ਸਹੀ ਹੈ, ਬਿਲਕੁਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਗੁਰੂ ਦੀ ਗੋਲਕ ਦੇ, ਲੋਕਾਂ ਦੇ ਦਸਵੰਧ ਦੇ? ਬਿਲਕੁਲ। ਅਸੀਂ ਪੰਜਾਬ ਦੇ ਵਸਨੀਕ ਆ ਤੇ ਅਸੀਂ ਵੋਟ ਪਾਈ ਹੈ ਤੇ ਅਸੀਂ ਸਰਕਾਰ ਚੁਣੀ ਹੈ। ਜੀ ਜੀ। ਸਰਕਾਰ ਚੁਣੀ, ਅਸੀਂ ਸਰਕਾਰ ਦੇ ਵਿੱਚ ਮੁੱਖ ਮੰਤਰੀ ਬਣ ਗਏ ਭਗਵੰਤ ਮਾਨ। ਸਵਾਲ ਤਾਂ ਸਾਡਾ ਵੋਟਰਾਂ ਦਾ ਵੀ ਹੈ ਜੀ, ਹੈਗਾ, ਬਿਲਕੁਲ, ਕਿਉਂ ਨਹੀਂ? ਕਿ ਜੀ ਕਿੰਨਾ ਕਰਜ਼ਾ ਚੜ ਗਿਆ, ਕਿੰਨਾ ਲੋਨ ਲੈ ਲਿਆ, ਕਿੰਨੇ ਆਪਣੇ ਪੱਤੇ ਵਧਾ ਲਏ, ਕਿੰਨੇ ਚੌਪਰ ਤੇ ਲਾ ਲਏ, ਕਿੰਨੇ ਕੇਜਰੀਵਾਲ ਨੂੰ ਝੂਟਿਆਂ ਤੇ ਲਾ ਲਏ, ਸਹੀ ਹੈ, ਕਿੰਨੀਆਂ ਜ਼ਮੀਨਾਂ ਵੇਚ ਲੀਆਂ, ਕੀ ਲੈਣ ਦੇਣ ਕੀਤਾ ਪੈਸੇ ਦਾ, ਕਿਹੜੇ ਫੰਕਸ਼ਨਾਂ ਦੇ ਆਧਾਰ ਦੇ ਉੱਤੇ ਗੋਲਮਾਲ ਕੀਤਾ, ਦਿੱਲੀ ਦੀਆਂ ਕੰਪਨੀਆਂ ਨੂੰ ਕੀ ਸ਼ਿਕਾਇਆ, ਹੈ ਨਾ, ਕੇਂਦਰ ਵਾਲੇ ਹਮਲਿਆਂ ਦੇ ਉੱਤੇ ਜਵਾਬ ਕਿਉਂ ਨਹੀਂ? ਇਹ ਸਾਰੇ ਸਵਾਲ ਤੁਹਾਨੂੰ ਵੀ ਨੇ ਜੀ, ਖਜ਼ਾਨੇ ਤੋਂ ਲੈ ਕੇ ਬਾਕੀ ਮਸਲਿਆਂ ਦੇ। ਸਹੀ ਹੈ, ਦਿਓ ਜਵਾਬ। ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪੂਰਾ ਇੱਕ ਪ੍ਰਕਿਰਿਆ ਹੈ, ਪੂਰੀ ਸਰਕਾਰ ਹੈ ਆਪਣੇ ਆਪ 'ਚ ਜੀ, ਬਿਲਕੁਲ। ਤੇ ਉਹਦੇ ਵੀ ਅਸੀਂ ਮੈਂਬਰ ਚੁਣਦੇ ਹਾਂ। ਤੇ ਜੇ ਤੁਹਾਨੂੰ ਪੁੱਛਣ ਦਾ ਹੱਕ ਹੈ ਤਾਂ ਸ਼ਰਧਾਲੂਆਂ ਨੂੰ, ਸਿੱਖ ਜਗਤ ਨੂੰ ਐਸਜੀਪੀਸੀ ਦੇ ਮੈਂਬਰਾਂ ਰਾਹੀਂ ਪੁੱਛਣ ਦਾ ਹੱਕ ਹੈ। ਉਹ ਪੁੱਛਣ ਮੈਂਬਰਾਂ ਨੂੰ, ਜਿਵੇਂ ਆਪਾਂ ਕਹਿੰਦੇ ਨਾ ਕਿ ਐਮਐਲਏ ਨੂੰ ਪੁੱਛੋ ਵੀ ਆਪਣੇ ਨੂੰ ਤੁਹਾਡੇ ਲਈ ਕੀ ਕਰ ਰਿਹਾ, ਕਿਉਂ ਸਰਕਾਰ ਵਾਲੇ ਫੈਸਲਿਆਂ ਦੇ, ਗਲਤ ਫੈਸਲਿਆਂ ਤੇ ਨਹੀਂ ਬੋਲਦਾ, ਉਸੇ ਤਰ੍ਹਾਂ ਮੈਂਬਰਾਂ ਨੂੰ ਪੁੱਛੀਏ ਅਸੀਂ ਜੀ ਜੀ ਕਿ ਭਾਈ ਐਸਜੀਪੀਸੀ ਦੇ ਪ੍ਰਧਾਨ ਨੂੰ ਪੁੱਛੋ, ਆਪਣੇ ਕਮੇਟੀ ਨੂੰ ਪੁੱਛੋ ਵੀ ਕੀ ਕਰਦੇ ਹੋ, ਗੁਰੂ ਦੀ ਗੋਲਕ ਦਾ ਹਿਸਾਬ ਦਿਓ। ਪਰ ਮੁੱਖ ਮੰਤਰੀ ਸਾਹਿਬ ਤੁਸੀਂ ਕਿਹੜੇ ਹਿਸਾਬ ਨਾਲ ਸਵਾਲ ਪੁੱਛਣ ਜਾ ਰਹੇ ਹੋ? ਸਹੀ, ਉੱਤੇ ਵੀ ਸਵਾਲ ਖੜਾ। ਪਰ ਮੁੱਖ ਮੰਤਰੀ ਸਾਹਿਬ ਤਾਂ ਇਹ ਤੋਂ ਅਗਾਂਹ ਵਧੇ, ਉਹ ਕਹਿੰਦੇ ਜੀ ਮੈਂ ਬੇਨਤੀ ਕੀਤੀ ਹੈ ਜਥੇਦਾਰ ਸਾਹਿਬ ਨੂੰ, ਉਹਦੇ ਵਿੱਚ ਬੇਨਤੀ ਸ਼ਬਦ ਹੈ ਅੱਛਾ ਕਿ ਜੀ ਲਾਈਵ ਚਲਾਇਆ ਜਾਵੇ। ਮੈਨੂੰ ਦੁਨੀਆ ਭਰ ਤੋਂ ਫੋਨ ਆ ਰਹੇ ਨੇ ਜੀ ਕਿ ਉਹਦਾ ਸਿੱਧਾ ਪ੍ਰਸਾਰਣ ਹੋਣਾ ਚਾਹੀਦਾ। ਨਾਲ ਹੀ ਕਹਿੰਦੇ ਅਖੀਰ 'ਚ ਇੰਤਜ਼ਾਰ ਹੈ 15 ਜਨਵਰੀ ਦਾ, ਮਿਲਾਂਗੇ ਸਬੂਤਾਂ ਸਮੇਤ, ਕਿਉਂਕਿ ਉਹ 'ਚ ਉੱਪਰ ਲਿਖਿਆ ਉਹਨਾਂ ਨੇ ਕਿ ਮੈਂ ਸਬੂਤ ਲੈ ਕੇ ਜਾਊਂਗਾ, ਪੈਸੇ ਦੇ ਲੈਣ ਦੇਣ ਦੇ, ਗੋਲਕ ਦੇ, ਸਾਰਾ ਕੁਝ। ਹੁਣ ਇਹ ਲਾਈਨ ਤੁਹਾਡੇ ਧਿਆਨ 'ਚ ਹੋਣਾ, ਇੱਕ ਦਿਨ ਜਦੋਂ ਬਹਿਸ ਸੀ ਹਰਚਰਨ ਭੁੱਲਰ ਦੀ ਜ਼ਮਾਨਤ ਵਾਲੇ ਮਸਲੇ ਤੇ, ਹਰਚਰਨ ਭੁੱਲਰ ਦੇ ਵਕੀਲਾਂ ਨੇ ਕਿਹਾ ਸੀਗਾ ਜੀ ਕਿ ਸੇਵਾ ਪਾਣੀ ਦਾ ਅਰਥ, ਚਾਹ ਪਾਣੀ ਦਾ ਅਰਥ ਰਿਸ਼ਵਤਖੋਰੀ ਨਹੀਂ ਹੈ। ਹਾਂਜੀ, ਸਹੀ। ਤੇ ਮਤਲਬ ਭਾਰਤ 'ਚ ਤਾਂ ਜਵਾਕ ਨੂੰ, ਬੱਚੇ ਨੂੰ ਪਤਾ ਹੈ ਕਿ ਚਾਹ ਪਾਣੀ, ਸੇਵਾ ਪਾਣੀ ਦਾ ਮਤਲਬ ਰਿਸ਼ਵਤ ਹੀ ਹੁੰਦਾ। ਉਸੇ ਤਰ੍ਹਾਂ ਤੁਸੀਂ ਉੱਪਰੋਂ ਬੇਨਤੀ ਸ਼ਬਦ ਲਿਖ ਕੇ ਥੱਲੇ ਅਖੀਰ 'ਚ 5 ਲਾਈਨ ਮਾਰੋ ਕਿ 15 ਇੰਤਜ਼ਾਰ ਹੈ 15 ਜਨਵਰੀ ਦਾ, ਮਿਲਦੇ ਆ ਸਬੂਤਾਂ ਸਮੇਤ। ਕੱਲੇ ਨੂੰ ਪਤਾ ਹੈ ਕਿ ਲਾਈਨ ਦਾ ਅਰਥ ਕੀ ਹੈ, ਇਹ ਲਾਈਨ ਕਿਸ ਟੋਨ 'ਚ ਕਹਿੰਦੀ ਹੈ। ਬੇਨਤੀ ਵਾਲੀ ਟੋਨ ਤਾਂ ਨਹੀਂ ਦਿਖਦੀ। ਸਹੀ ਹੈ, ਬਿਲਕੁਲ। ਇਹ ਤਾਂ ਸਿੱਧੀ ਹੈ ਕਿ ਆ ਜਾ ਫਿਰ ਟੱਕਰਾਂਗੇ। ਇਸ ਲਈ ਤੁਸੀਂ ਕਰਨਾ ਕੀ ਚਾਹੁੰਦੇ ਹੋ, ਕਹਿਣਾ ਕੀ ਚਾਹੁੰਦੇ ਹੋ, ਇਹ ਤੁਹਾਡੀ ਬਾਡੀ ਲੈਂਗੁਏਜ, ਤੁਹਾਡੀ ਸ਼ਬਦ ਚੋਣ ਸਾਰਾ ਕੁਝ ਦੱਸ ਦਿੰਦੀ ਹੈ। ਸੋ ਕੀ ਇਸ ਟਕਰਾਅ 'ਚੋਂ ਰਾਜਨੀਤਿਕ ਲਾਹਾ ਕੱਟਣ ਦੀ ਕਵਾਇਦ ਹੋ ਗਈ ਹੈ ਜੀ? ਕਿ ਬਾਦਲ ਧਿਰ ਨੂੰ ਲੱਗਣ ਲੱਗਿਆ ਅਸੀਂ ਸੈਲਫ ਗੋਲ ਤਾਂ ਨਹੀਂ ਕਰ ਲਿਆ, ਅਸੀਂ ਭਗਵੰਤ ਮਾਨ ਨੂੰ ਘੇਰਦੇ ਆ ਕਿਤੇ ਉਸਨੂੰ ਹੋਰ ਬੜਾ ਤਾਂ ਨਹੀਂ ਕਰ ਦਾਂਗੇ, ਉਹਨਾਂ ਨੂੰ ਵੀ ਡਰ ਲੱਗਣ ਲੱਗਿਆ। ਤੇ ਜਿਹੜਾ ਉਹ ਇਹ ਅੱਡਾ ਲੈ ਰਹੇ ਨੇ ਕਿ ਮੈਂ ਤਾਂ ਰਾਸ਼ਟਰਪਤੀ ਦਾ ਪ੍ਰੋਗਰਾਮ ਛੱਡਤਾ, ਕੀ ਜਥੇਦਾਰ ਸਾਹਿਬਾਨ ਜਿਹੜੀ ਪੁਣਛਾਣ ਕਰ ਰਹੇ ਨੇ ਉਹਦੇ ਹਵਾਲੇ ਨਾਲ ਸਮਾਂ ਵੀ ਅੱਗੇ ਪਿੱਛੇ ਕਰ ਸਕਦੇ ਨੇ ਜੀ? ਸਹੀ। ਜੇ ਤਰੀਕ ਨਹੀਂ ਤਾਂ ਸਮਾਂ ਤੈਅ ਹੋ ਸਕਦਾ ਕਿ ਉਧਰਲਾ ਪ੍ਰੋਗਰਾਮ ਅਟੈਂਡ ਕਰਕੇ ਆ ਜਾਓ ਜਾਂ ਇਧਰੋਂ ਕਰਕੇ ਫੇਰ ਚਲੇ ਜਾਇਓ, ਕਿ ਇਸ ਤਰ੍ਹਾਂ ਦੀ ਵੀ ਕੋਈ ਸੈਟਿੰਗ ਹੋ ਸਕਦੀ ਹੈ ਕਿ ਜਦ ਇਹਨਾਂ ਨੂੰ ਮੌਕਾ ਹੀ ਨਾ ਦੇਣ ਕਿ ਲੈ ਵੀ ਤੂੰ ਇਹ ਬਹਾਨਾ ਨਾ ਲਾਈ ਕਿ ਮੇਰਾ ਉਹ ਪ੍ਰੋਗਰਾਮ ਛਡਾਤਾ ਜੀ। ਸੋ ਇਸ ਲਈ ਦੇਖਦੇ ਆ ਜੀ, ਪਰ ਹੋਊਗਾ ਕਾਫੀ ਕੁਛ। ਇਹ 'ਚ ਬੇਨਤੀ ਸ਼ਬਦ ਲਿਖਣ 'ਚ ਬੇਨਤੀ ਹੈ, ਪਰ ਉਹਦੀ ਟੋਨ ਧਮਕਾਉਣ ਵਾਲੀ ਹੈ। ਇਹਦਾ ਮਤਲਬ ਮੁੱਖ ਮੰਤਰੀ ਸਾਹਿਬ ਇਹ ਕਹਿਣਾ ਚਾਹੁੰਦੇ ਨੇ ਕਿ ਪਿੱਚ ਤੁਹਾਡੀ ਹੈ ਨਾ, ਪਰ ਟਾਸ ਮੈਂ ਜਿੱਤੀ ਹੈ, ਇਸ ਲਈ ਬੋਲਿੰਗ ਜਾਂ ਬੈਟਿੰਗ ਮੈਂ ਚੁਣੂੰਗਾ, ਤੁਸੀਂ ਉੱਥੇ ਜਨਾਬ ਖੇਡ ਨਹੀਂ ਖੇਡਣ ਜਾ ਰਹੇ। ਸਹੀ ਹੈ। ਗੁਰੂ ਘਰ ਨਿਵਾਣੇ ਹੋ ਕੇ ਜਾਓ ਤਾਂ ਨਿਵਾਣੇ ਹੋ ਕੇ ਸ਼ਰਤਾਂ ਲਾ ਕੇ ਨਹੀਂ ਜਾਣਾ ਹੁੰਦਾ। ਇਸ ਤੋਂ ਗਰੇਜ ਕਰਨ ਦੀ ਲੋੜ ਸੀ ਮੁੱਖ ਮੰਤਰੀ। ਤੁਹਾਡੀ ਸ਼ਬਦਾਵਲੀ ਅਸਲ ਦੇ ਵਿੱਚ ਤੁਹਾਡੀ ਬਾਡੀ ਲੈਂਗੁਏਜ ਹੀ ਤੈਅ ਕਰਦੀ ਹੈ ਨਾ ਵੀ ਤੁਸੀਂ ਗੱਲ ਨੂੰ ਥੋਪ ਕਿਸ ਤਰੀਕੇ ਨਾਲ ਰਹੇ ਹੋ, ਗੱਲ ਦਾ ਪ੍ਰਭਾਵ ਕੀ ਸਿਰਜਣਾ ਚਾਹੁੰਦੇ ਹੋ। ਇੱਕ ਪਾਸੇ ਨਿਵਾਣਾ ਹੋ ਕੇ ਤੇ ਦੂਜੇ ਪਾਸੇ ਜੇ ਬਾਡੀ ਲੈਂਗੁਏਜ ਜਾਂ ਸ਼ਬਦਾਂ ਦੇ ਵਿੱਚੋਂ ਹੰਕਾਰ ਝਲਕਦਾ ਤੇ ਫਿਰ ਆਪਾਂ ਉਹਨੂੰ ਨਿਮਾਣਾ ਨਹੀਂ ਨਾ ਗਿਣ ਸਕਦੇ ਜੀ। ਅਗਲੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਇੱਕ ਉਹ ਬੀਬੀ ਦੇ ਬਾਰੇ ਜਿਹਦੇ ਬਾਰੇ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਅਰਵਿੰਦ ਕੇਜਰੀਵਾਲ ਜਾਂ ਉਹਦਾ ਜਿਹੜਾ ਖੇਮਾ ਸਭ ਤੋਂ ਜ਼ਿਆਦਾ ਜੇ ਕਿਸੇ ਤੇ ਯਕੀਨ ਕਰਦਾ ਤੇ ਉਹ ਆਤਸ਼ੀ ਆ। ਆਤਸ਼ੀ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਵਿਧਾਨ ਸਭਾ ਦੇ ਵਿੱਚੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਉਹ ਗੁਰੂ ਸਾਹਿਬਾਨ ਦੇ ਪ੍ਰਤੀ ਗਲਤ ਸ਼ਬਦਾਵਲੀ ਵਰਤ ਰਹੀ ਹੈ। ਗੱਲ ਫੋਰੈਂਸਿਕ ਜਾਂਚ ਤੱਕ ਅੱਪੜ ਗਈ ਹੈ ਜੀ।
ਬਿਲਕੁਲ ਜੀ, ਕੱਲ ਦੀ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ ਤਦ ਇੱਕ ਕਲਿੱਪ ਆਪਣੀ ਨਜ਼ਰ ਸੀਗਾ, ਹਾਂਜੀ ਬਿਲਕੁਲ। ਪਰ ਉਹ ਆਵਾਜ਼ ਸਾਫ਼ ਸੁਣਾਈ ਨਹੀਂ ਦਿੰਦੀ ਕਿ ਪਰ ਉਹ ਥੱਲੇ ਲਿਖੀਆਂ ਹੋਈਆਂ ਲਾਈਨਾਂ ਦੇ ਆਧਾਰ ਤੇ ਜਦੋਂ ਉਹਦੇ ਤੇ ਗੌਰ ਕਰਦੇ ਹਾਂ ਤਾਂ ਲੱਗਦਾ ਕਿ ਹਾਂ ਉਹੀ ਹੈ, ਕਿਉਂਕਿ ਤੁਸੀਂ ਜਦੋਂ ਪੜ੍ਹ ਲੈਂਦੇ ਹੋ ਫਿਰ ਤੁਹਾਨੂੰ ਉਹਦੇ ਅਰਥ ਭਾਵ ਦਿਖਣ ਲੱਗ ਜਾਂਦੇ ਨੇ ਕਿ ਉਸ ਤਰੀਕਾ ਕਰਨ ਵਾਲੇ ਉਹਦਾ ਉਚਾਰਨ ਲੱਗਦਾ ਕਿ ਹੋ ਰਿਹਾ ਜੀ। ਸੋ ਤੁਸੀਂ ਕੱਲ ਗੱਲ ਵੀ ਕਰ ਰਹੇ ਸੀ ਕਿ ਜੀ ਲਿਪਸ ਮੈਚ ਲੱਗਦੇ ਨੇ ਉਹਦੇ ਵਿੱਚ ਜਦੋਂ ਬੋਲਦੀ ਹੈ, ਸੋ ਉਸ ਤੋਂ ਬਾਅਦ ਫਿਰ ਇਹ ਹਗਾਮਾ ਤਾਂ ਹੋਣਾ ਹੀ ਸੀਗਾ। ਜੀ ਜੀ। ਬੇਸ਼ੱਕ ਉਹ ਰੋਲੇ ਰੱਪੇ ਚ ਆਵਾਜ਼ ਬਿਲਕੁਲ ਸਾਫ਼ ਨਹੀਂ ਸੁਣਾਈ ਦਿੰਦੀ, ਪਰ ਜੇ ਹੁਣ ਫੋਰੈਂਸਿਕ ਜਾਂਚ ਹੁੰਦੀ ਹੈ ਤਾਂ ਉਹਦੇ ਵਿੱਚ ਕੱਲਾ ਕੱਲਾ ਪਤਾ ਲੱਗ ਜਾਊਗਾ ਕਿ ਉਹਦੇ ਸ਼ਬਦ ਕੀ ਨੇ, ਉਹਨੇ ਕਿਹਾ ਕੀ ਹੈ। ਸਹੀ ਹੈ। ਪਰ ਵਿਰੋਧੀ ਮਤਲਬ ਕਿ ਵਿਰੋਧੀ ਧਿਰ ਦੀ ਆਗੂ ਹੈ ਬੀਬੀ ਆਪਸੀ, ਉੱਥੇ ਪਹਿਲਾਂ ਦਿੱਲੀ ਦੀ ਮੁੱਖ ਮੰਤਰੀ ਰਹੀ ਆ, ਹੈਨਾ, ਤੇ ਹੁਣ ਆਮ ਆਦਮੀ ਪਾਰਟੀ ਦੀ ਉੱਥੇ ਵਿਧਾਨ ਸਭਾ ਚ ਅਗਵਾਈ ਕਰਦੀ ਆ, ਤੇ ਉਹਦੇ ਬੋਲਾਂ ਦੇ ਹਵਾਲੇ ਨਾਲ ਕਿ ਉਹਨੇ ਕੁੱਤਿਆਂ ਦੀ ਗੱਲ ਕਰਦਿਆਂ ਗੁਰੂ ਸਾਹਿਬ ਬਾਰੇ ਬੜੇ ਹਲਕੇ ਭੱਦੇ ਸ਼ਬਦ ਬੋਲਤੇ, ਸੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਹਵਾਲੇ ਨਾਲ ਫਿਰ ਸੱਤਾਧਾਰੀ ਧਿਰ ਨੇ ਇਹਨੂੰ ਸਵਾਲ ਖੜਾ ਕੀਤਾ ਵੀ ਕਿ ਇਹ ਤਾਂ ਆਤਸ਼ੀ ਨੇ ਬਹੁਤ ਮਦਭਾਗਾ ਕੀਤਾ ਤੇ ਇਹਦੇ ਤੇ ਵਿਵਾਦ ਹੋ ਗਿਆ, ਸਪੀਕਰ ਨੂੰ ਚਿੱਠੀ ਤੱਕ ਲਿਖ ਗਈ। ਸੋ ਹੁਣ ਭਾਰਤੀ ਜਨਤਾ ਪਾਰਟੀ ਦੀ ਉੱਥੇ ਸਰਕਾਰ ਹੈ ਤੇ ਉਹਦੇ ਵਿੱਚ ਮਨਜਿੰਦਰ ਸਿਰਸਾ ਸਣੇ ਬਾਕੀ ਸਾਰੇ ਮੈਂਬਰਾਂ ਨੇ ਸਪੀਕਰ ਤੋਂ 3 ਮੰਗਾਂ ਕੀਤੀਆਂ। ਪਹਿਲੀ ਮੰਗ ਉਹ ਕਹਿੰਦੇ ਜੀ ਕਿ ਅਪਰਾਧਿਕ ਮਾਮਲਾ ਦਰਜ ਹੋਵੇ ਇਹਦੇ ਤੇ ਜੀ ਕਿ ਇਹਨੇ ਗੁਰੂ ਸਾਹਿਬ ਦਾ ਅਪਮਾਨ ਕੀਤਾ। ਦੂਸਰੀ ਉਹਨਾਂ ਦੀ ਮੰਗ ਕਿ ਇਹਦੀ ਮੈਂਬਰੀ ਤੁਰੰਤ ਖਾਰਜ ਹੋਵੇ। ਠੀਕ ਹੈ। ਤੀਸਰਾ ਮਤਲਬ ਕਾਰਵਾਈ ਜਿਹੀ ਹੋਵੇ ਕਿ ਇਹਨੂੰ ਜੇਲ੍ਹ ਯਾਤਰਾ ਕਰਨੀ ਪਵੇ, ਐ ਨਹੀਂਗਾ ਕਿ ਜਦੋਂ ਜ਼ਮਾਨਤ ਮਿਲ ਜਾਵੇ। ਇਹ ਇਸ ਤਰ੍ਹਾਂ ਦੀ ਉਹਨਾਂ ਦੀ 3 ਮੰਗ ਹੈ ਤੇ ਬਿਲਕੁਲ ਸਪੀਕਰ ਕੋਲ ਅਧਿਕਾਰ ਹੈਗੇ ਨੇ ਜੇ ਉਹਨੂੰ ਇਹ ਲੱਗੇ ਤੇ ਕੀ ਹੁਣ ਫੋਰੈਂਸਿਕ ਜਾਂਚ ਤੋਂ ਬਾਅਦ ਇੱਥੋਂ ਤੱਕ ਦੀ ਕਾਰਵਾਈ ਹੋ ਸਕਦੀ ਹੈ। ਹੁਣ ਆਪਸੀ ਆਪਣੇ ਸਪਸ਼ਟੀਕਰਨ ਦੇਣ ਲਈ ਸਾਹਮਣੇ ਆਈ ਹੈ, ਉਹ ਕਹਿੰਦੀ ਵੀ ਕਿ ਇਹ ਫਿਰਕੂਵਾਦ ਫੈਲਾਉਂਦੀ ਹੈ ਭਾਜਪਾ, ਉਹ ਤਾਂ ਅਜਿਹੇ ਪ੍ਰੋਪੋਗੰਡੇ ਕਰਦੀ ਹੈ। ਮੈਂ ਗੁਰੂ ਸਾਹਿਬ ਬਾਰੇ ਅਜਿਹੇ ਸ਼ਬਦ ਕਿਵੇਂ ਬੋਲ ਸਕਦੀ ਹਾਂ, ਮੈਂ ਤਾਂ ਉਸ ਪਰਿਵਾਰ ਚੋਂ ਆਉਣੀ ਹੈ ਜਿੱਥੇ ਸਾਡਾ ਪਹਿਲਾ ਜਵਾਕ ਹਮੇਸ਼ਾ ਸਿੱਖ ਬਣਦਾ। ਠੀਕ ਹੈ। ਮੈਂ ਕਹਿੰਦਾ ਬਹਿਣ ਚ ਆ ਕੇ ਤੋਂ ਮਨਸ਼ਾ ਨਾ ਹੁੰਦਿਆਂ ਵੀ ਆਪਾਂ ਮੰਨ ਲਈਏ ਗਲਤ ਸ਼ਬਦ ਬੋਲ ਹੋ ਗਿਆ ਤੇ ਤੁਹਾਨੂੰ ਨਿਮਾਣੇ ਹੋ ਕੇ ਮਾਫੀ ਮੰਗ ਲੈਣੀ ਚਾਹੀਦੀ। ਜੇ ਤੁਸੀਂ ਨਹੀਂ ਬੋਲਿਆ ਤੇ ਵਿਰੋਧੀ ਜ਼ਬਰੀ ਇਹ ਸਵਾਲ ਚੱਕ ਰਹੇ ਨੇ, ਫਿਰ ਵਿਰੋਧੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਦੂਜੀ ਸਿਆਸੀ ਧਿਰਾਂ ਨੂੰ ਸ਼ਰਮ ਆਉਣੀ ਚਾਹੀਦੀ ਜੋ ਇਹ ਜਿਹਾ ਕੁਝ ਕਰਦੇ। ਪਰ ਜੇ ਬੋਲ ਵੀ ਦਿਖਦੇ ਨੇ, ਜਾਂਚ ਵੀ ਇਹ ਗੱਲ ਆ ਜਾਊਗੀ, ਅੰਦਾਜ਼ ਵੀ ਉਹੀ ਲੱਗ ਰਿਹਾ ਹੈ ਕਿ ਤੁਸੀਂ ਉਹ ਗੱਲ ਕਹੀ ਹੈ ਤੇ ਫਿਰ ਵੀ ਉਹ ਤੋਂ ਭਗੌੜੇ ਹੋ ਰਹੇ ਹੋ, ਫਿਰ ਇਹਦਾ ਮਤਲਬ ਤੁਹਾਡੇ ਮਨ ਦੇ ਵਿੱਚ ਕੋਈ ਖੋਟ ਹੈਗੀ ਹੈ। ਸਹੀ। ਫਿਰ ਤੁਸੀਂ ਦੋਹਰੇ ਚਰਿੱਤਰ ਨੂੰ ਪੇਸ਼ ਕਰਦੇ ਹੋ। ਪਰ ਹੁਣ ਇਹ ਜਾਂਚ ਦਾ ਵਿਸ਼ਾ, SGPC ਦੇ ਪ੍ਰਧਾਨ ਨੇ ਵੀ ਇਸ ਦੇ ਉੱਤੇ ਕਾਰਵਾਈ ਮੰਗੀ ਹੈ। ਮੈਂ ਦੇਖ ਰਿਹਾ ਸੀਗਾ ਕਾਂਗਰਸੀ ਲੀਡਰ ਪ੍ਰਗਟ ਸਿੰਘ ਤੇ ਹੋਰ ਵੀ ਇਹ ਸਵਾਲ ਖੜੇ ਕਰ ਰਹੇ ਨੇ। ਸੁਖਬੀਰ ਬਾਦਲ ਨੇ ਵੀ ਉਹਦੀ ਗ੍ਰਿਫਤਾਰੀ ਮੰਗੀ ਹੈ, ਪਰ ਆਤਸ਼ੀ ਤੇ ਭਗਵੰਤ ਮਾਨ ਨੇ ਵੀ ਉਹਦੇ ਹੱਕ 'ਚ ਮਾੜਾ ਜਿਹਾ ਬੋਲਿਆ। ਉਹ ਕਹਿੰਦੇ ਵੀ ਇਹ ਫਿਰਕੂਵਾਦ BJP ਦਾ ਤਰੀਕਾਕਾਰ ਹੈ, ਮੁੱਦਿਆਂ ਤੋਂ ਭਗੌੜੇ ਨੇ, ਮੁੱਦਿਆਂ ਤੇ ਆ ਨਹੀਂ ਪਾ ਰਹੇ, ਉੱਥੇ ਕਰ ਨਹੀਂ ਪਾ ਰਹੇ। ਫਿਰ ਜਿਨ੍ਹਾਂ ਨੇ ਮੁੱਦਿਆਂ ਤੇ ਘੇਰਨੀ ਸੀ ਉਹ ਤਾਂ ਸਾਰੇ ਤੁਸੀਂ ਪੰਜਾਬ ਬਿਠਾਏ ਨੇ, ਭੇਜੋ ਨਾ ਦਿੱਲੀ ਉਹਨਾਂ ਨੂੰ। ਸਹੀ ਗੱਲ, ਬਿਲਕੁਲ। ਸਿੰਦਰ ਜੈਨ, ਮਨੀਸ਼ ਸਿਸੋਦੀਆ, ਕੇਜਰੀਵਾਲ ਕਰਨੇ ਕੀ ਨੇ? ਰਾਜ ਭਾਗ ਦਿੱਲੀ ਮਾਣ ਲਿਆ ਤੇ ਹੁਣ ਦਿੱਲੀ ਹੈ ਨਹੀਂ ਸਰਕਾਰ, ਤਾਂ ਭੱਜਿਆ ਉਹ ਪੰਜਾਬ ਨੂੰ। ਕਿਉਂ ਬਈ? ਸਹੀ ਹੈ, ਬਿਲਕੁਲ। ਇੱਥੇ ਕਿਹੜਾ ਉਹ ਤੋਂ ਝੋਨਾ ਲਵਾਉਣਾ ਜਾਂ ਵਢਾਉਣਾ, ਕਰਨ ਕੀ ਆਏ ਹੋ ਤੁਸੀਂ? ਸਹੀ। ਤੇ ਤੁਸੀਂ ਜਿੱਥੇ ਤੁਹਾਡੀ ਸਰਕਾਰਾਂ ਬਣਦੀਆਂ ਰਹੀਆਂ, ਜਿੱਥੇ ਤੁਸੀਂ ਵਿਰੋਧੀ ਧਿਰ 'ਚ, ਉੱਥੇ ਜਾ ਕੇ ਲੜੋ ਲੋਕ ਮੁੱਦਿਆਂ ਲਈ। ਕਿਹਨੇ ਮਾਹੌਲ ਖੜਾ ਕਰਨਾ? ਤੁਸੀਂ ਆਪ ਤਾਂ ਸਾਰੇ ਉਰੇ ਬੈਠੇ ਹੋ, ਸਾਰੇ ਫੈਸਲੇ ਉਰੇ ਕੇਜਰੀਵਾਲ ਕਰ ਰਿਹਾ, ਚਾਹੇ ਉਹ ਯੁੱਧ ਨਸ਼ਿਆਂ ਵਿਰੁੱਧ ਦਾ ਦੂਜਾ ਗੇੜ ਹੋਵੇ, ਚਾਹੇ ਲਵਲੀ ਯੂਨੀਵਰਸਿਟੀ ਫੰਕਸ਼ਨ ਹੋਵੇ, ਚਾਹੇ ਵਪਾਰੀਆਂ ਨਾਲ ਗੱਲਬਾਤ ਹੋਵੇ, ਚਾਹੇ ਹੁਣ ਤਾਂ ਪਹਿਲਾਂ ਬੋਲਣ ਦਾ ਫਾਰਮੂਲਾ ਵੀ ਬਣਾ ਲਿਆ। ਅੱਗੇ ਕਨਵੀਨਰ ਸਾਹਿਬ ਅਖੀਰ 'ਚ ਬੋਲਦੇ ਸੀ, ਅੱਛਾ, ਕਹਿੰਦੇ ਲੋਕ ਉੱਠ ਕੇ ਭੱਜ ਜਾਂਦੇ, ਇਸ ਲਈ ਭਗਵੰਤ ਮਾਨ ਤੋਂ ਪਹਿਲਾਂ ਬੋਲਿਆ ਕਰੂੰਗਾ ਮੈਂ ਤਾਂ। ਸਹੀ ਹੈ, ਬੋਲਣਾ ਸ਼ੁਰੂ ਕਰ ਲਿਆ। ਸੋ ਇਸ ਲਈ ਸਰਕਾਰ ਕੌਣ ਚਲਾਉਂਦਾ, ਇਹ ਤਾਂ ਸਵਾਲ ਖੜਾ ਹੀ ਖੜਾ ਹੈ। ਪਰ ਦਿੱਲੀ ਤੋਂ ਤੁਸੀਂ ਭਗੌੜੇ ਹੋ ਤੇ ਫਿਰ ਤੁਸੀਂ ਕਿਹੜੇ ਮੂੰਹ ਨਾਲ ਮੁੱਦਿਆਂ ਦੀ ਗੱਲ ਕਰੋਗੇ? ਪਰ ਆਪਸੀ ਦੀਆਂ ਮੁਸ਼ਕਲਾਂ ਇਸ ਮਾਮਲੇ 'ਚ ਵੱਧ ਗਈਆਂ। ਇਹ ਵਿਗੜੇ ਬੋਲ, ਜੀਭ ਚੋਂ ਮੂੰਹ ਚੋਂ ਨਿਕਲੇ ਬੋਲ ਤੇ ਕਮਾਨ ਚੋਂ ਨਿਕਲਿਆ ਤੀਰ ਫਿਰ ਵਾਪਸ ਨਹੀਂ ਆਉਂਦਾ ਹੁੰਦਾ। ਸੋਚ ਕੇ ਬੋਲਣਾ ਚਾਹੀਦਾ ਪਹਿਲੇ। ਨਾਲੇ ਇਹ ਗੱਲ ਕਹਿਣ ਕਿ ਬਈ ਅਸੀਂ ਨਹੀਂ ਕਿਹਾ, ਸਾਡੀ ਗੱਲ ਨੂੰ ਇਹ ਜਿਹੜਾ ਉਹ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਨੇ। ਤੁਸੀਂ ਕਹਿ ਰਹੇ ਹੋ ਭਾਜਪਾ ਪੋਲਿਟਿਕਸ ਕਰਦੀ, ਉਹਨਾਂ ਦਾ ਕੰਮ ਹੀ ਪੋਲਿਟਿਕਸ ਕਰਨਾ। ਤੁਸੀਂ ਜਾਂ ਤਾਂ ਜਿਹੜੀ ਗੱਲ, ਜਿਹੜੇ ਸ਼ਬਦ ਉਹ ਕਹੇ ਉਹਨਾਂ ਨੂੰ ਕਹੋ ਕਿ ਮੈਂ ਨਹੀਂ ਕਿਹਾ, ਫਿਰ ਤਾਂ ਅਸੀਂ ਮੰਨ ਲਈਏ ਕਿ ਬਈ ਤੁਸੀਂ ਆਪਦੀ ਥਾਂ ਸੱਚੇ ਹੋ ਜੀ। ਬਿਲਕੁਲ। ਅਗਲੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ। ਹੋਈ ਕਈ ਲੋਕਾਂ ਨੂੰ ਲਕਸ਼ਯ ਲੱਗਦਾ ਵੀ ਹੋਣਾ ਵੀ ਆਮ ਆਦਮੀ ਪਾਰਟੀ ਦੀਆਂ ਸ਼ਾਇਦ ਅਸੀਂ ਜ਼ਿਆਦਾ ਗੱਲਾਂ ਕਰਦੇ ਹਾਂ, ਪਰ ਕਿਉਂਕਿ ਜਿਹੜੀ ਸੱਤਾ ਹੁੰਦੀ ਹੈ ਨਾ, ਸੱਤਾ ਦੇ ਕੰਮ ਵੀ ਜ਼ਿਆਦਾ ਹੁੰਦਾ ਤੇ ਸੱਤਾ ਨੂੰ ਸਵਾਲ ਵੀ ਹਮੇਸ਼ਾ ਹੋਣੇ ਚਾਹੀਦੇ ਆ। ਪੰਜਾਬ ਕੈਬਨਿਟ ਦੇ ਵਿੱਚ ਜਿਹੜਾ ਵਿਭਾਗੀ ਤੌਰ ਤੇ ਫੇਰਬਦਲ ਕੀਤਾ ਗਿਆ ਸ਼ਰਮਾ ਜੀ, ਇਹਦੇ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਦੇਖੀਆਂ ਜਾ ਰਹੀਆਂ ਨੇ ਤੇ ਕਈ ਮਾਇਨੇ ਇਹਦੇ ਕੱਢੇ ਜਾ ਰਹੇ ਨੇ ਜੀ। ਪ੍ਰਵੀਨ ਜੀ, ਕੱਲ ਅਚਾਨਕ
ਫੈਸਲਾ ਆਇਆ ਕਿ ਪੰਜਾਬ ਕੈਬਨਿਟ ਦੇ 2 ਮੰਤਰੀਆਂ ਦੇ ਵਿਭਾਗ ਆਪਸ ਵਿੱਚ ਤਬਦੀਲ ਕੀਤੇ ਗਏ, ਠੀਕ ਹੈ ਜੀ। ਜਿਨ੍ਹਾਂ ਚੋਂ ਡਾਕਟਰ ਰਵਜੋਤ ਖੁਰਾਂ ਤੋਂ ਸਥਾਨਕ ਸਰਕਾਰਾਂ ਦਾ ਵਿਭਾਗ, ਲੋਕਲ ਬੋਡੀਜ਼ ਦਾ ਵਿਭਾਗ ਲੈ ਕੇ ਸੰਜੀਵ ਅਰੋੜਾ ਨੂੰ ਦਿੱਤਾ ਗਿਆ ਤੇ ਸੰਜੀਵ ਅਰੋੜਾ ਤੋਂ NRI ਵਿਭਾਗ ਇੱਧਰ ਸੌਂਪ ਦਿੱਤਾ ਗਿਆ। ਠੀਕ ਹੈ ਜੀ। ਪਹਿਲਾਂ ਕੁਲਦੀਪ ਧਾਲੀਵਾਲ ਕੋਲ ਸੀ NRI ਵਿਭਾਗ, ਉਹ ਸੰਜੀਵ ਅਰੋੜਾ ਨੂੰ ਮਿਲਿਆ ਸੀ, ਫਿਰ ਸੰਜੀਵ ਅਰੋੜਾ ਤੋਂ ਇਹ ਲੈ ਕੇ ਇੱਧਰ। ਪਹਿਲਾਂ ਹੀ ਸੰਜੀਵ ਅਰੋੜਾ ਕੋਲ ਇੰਡਸਟਰੀ ਤੇ ਬਿਜਲੀ ਵਰਗੇ ਵਿਭਾਗ ਹੈਗੇ, ਵੱਡੇ ਵਿਭਾਗਾਂ ਦਾ ਪਹਿਲਾਂ ਹੀ ਉਹ ਮਾਲਕ ਸੀ, ਤੇ ਸਥਾਨਕ ਸਰਕਾਰਾਂ ਦਾ ਵਿਭਾਗ, ਲੋਕਲ ਬੋਡੀ ਦਾ ਵਿਭਾਗ ਮਿਲਣਾ ਇਹ ਪ੍ਰਮੁੱਖ, ਮਤਲਬ ਜੇ ਆਪਾਂ ਕਹੀਏ ਤਾਂ ਹੁਣ ਸਿੱਧੇ ਰੂਪ ਚ ਮੁੱਖ ਮੰਤਰੀ ਭਗਵੰਤ ਮਾਨ, ਹਰਪਾਲ ਚੀਮਾ ਤੇ ਉਸ ਕੈਟਾਗਰੀ ਦੇ ਵਿੱਚੋਂ ਸੰਜੀਵ ਅਰੋੜਾ, ਤਿੰਨ ਲਗਭਗ ਇੱਕ ਕੈਟਾਗਰੀ ਦੇ ਵਿੱਚ ਇੱਕ ਪਾਇਦਾਨ ਤੇ ਖੜੇ ਨਜ਼ਰ ਆਉਂਦੇ। ਕੀ ਇਹ ਸਿਰਫ ਵਿਭਾਗੀ ਫੇਰਬਦਲ ਹੈ? ਜੀ ਸਹੀ ਹੈ, ਸਹੀ ਹੈ। ਕੀ ਇਹ ਸਿਰਫ ਇੰਨਾ ਕਿਹਾ ਵੀ ਕਿ ਸਥਾਨਕ ਸਰਕਾਰਾਂ ਦੀਆਂ ਆਉਣ ਵਾਲੇ ਸਮੇਂ 'ਚ ਚੋਣਾਂ ਆਉਣੀਆਂ ਨੇ, ਨਗਰ ਨਿਗਮ ਦੀਆਂ ਚੋਣਾਂ ਆਉਣੀਆਂ ਨੇ, ਤੇ ਸੰਜੀਵ ਅਰੋੜਾ ਕਾਰੋਬਾਰੀ ਬੰਦਾ ਹੈ, ਵਪਾਰੀ ਬੰਦਾ ਹੈ, ਸ਼ਹਿਰੀ ਬੰਦਾ ਹੈ, ਇਸ ਲਈ ਇਹਦੇ ਪ੍ਰਭਾਵ ਹੇਠ ਅਸੀਂ ਚੋਣ ਵਧੀਆ ਲੜ ਸਕਾਂਗੇ, ਇਸ ਲਈ ਹੈ? ਜਾਂ ਰਾਜ ਸਭਾ ਲਿਜਾਣ ਤੋਂ ਲੈ ਕੇ ਜਿਮਨੀ ਚੋਣ 'ਚ MLA ਲੜਾਉਣ ਤੋਂ ਲੈ ਕੇ ਹੈ ਨਾ, ਤੇ ਫਿਰ ਮੰਤਰੀ ਬਣਾਉਣ ਤੱਕ ਜਿਹੜਾ ਤਰੀਕਾ ਸਾਰਾ ਬਾਈਪਾਸ ਕਰਕੇ ਇਹਨੂੰ ਅੱਗੇ ਲਿਆਂਦਾ ਗਿਆ, ਉਹਦੇ ਵਿੱਚ ਤਾਂ ਪਹਿਲੀ ਦੀ ਖਣਕ ਦਿਖਦੀ ਹੈ, ਉਹਦੇ ਵਿੱਚੋਂ ਤਾਂ ਮਤਲਬ ਨੋਟਾਂ ਦੀ ਕੜਕ ਦਿਖਦੀ ਹੈ ਕਿ ਹਾਂ ਇਹ ਉਹਦਾ ਪ੍ਰਭਾਵ ਹੈ ਕਿ ਇੰਡਸਟਰੀਅਲਿਸਟ ਨੇ, ਕਾਰੋਬਾਰੀ ਨੇ, ਕਾਰਪੋਰੇਟ ਘਰਾਣਾ ਹੈ। ਸਹੀ ਆ, ਬਿਲਕੁਲ। ਇਹ ਫਿਰ ਇਹ ਜੇ ਤਾਂ ਫਿਰ ਆਕਾਮਾਂ ਨੂੰ ਪਸੰਦ ਆਉਂਦੇ ਨੇ, ਇਹ ਪਸੰਦ ਬਣਗੇ, ਤੇ ਹੋ ਸਕਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਰਾਜ਼ਗੀ ਨਾ ਪ੍ਰਗਟਾ ਸਕਣ, ਇਸ ਲਈ ਹੀ ਜਾਪਾਨ ਕੋਰੀਆ ਦੇ ਦੌਰੇ ਦਾ ਪ੍ਰਬੰਧ ਸਾਰਾ ਇਹਨਾਂ ਦਾ ਹੀ ਕੀਤਾ ਗਿਆ। ਸਹੀ ਹੈ। ਉਹ ਵੀ ਉਹਨਾਂ ਦੀ ਸੇਵਾ ਪਾਣੀ ਤੋਂ ਬਾਗੋ ਬਾਗ ਹੋਣਗੇ। ਸੋ ਕਹਿੰਦੇ ਇਹ ਸਾਰਾ ਕੁਝ ਹੋਇਆ। ਠੀਕ ਹੈ, ਕੇਜਰੀਵਾਲ 2-3 ਦਿਨਾਂ ਦੇ ਲਗਾਤਾਰ ਇੱਥੇ ਸਰਗਰਮ ਦਿਖਦੇ ਸੀ, ਹੋ ਸਕਦਾ ਉਹ ਸਰਗਰਮੀਆਂ ਦੇ ਪਿੱਛੇ ਕਾਰਨ ਇਹੀ ਹੋਵੇ ਕਿ ਬੁਣਤ ਬੁਣੀ ਜਾ ਰਹੀ ਹੋਵੇ, ਸਾਰਾ ਟੈਕਲ ਸੈਟਲ ਕੀਤਾ ਜਾ ਰਿਹਾ ਹੋਵੇ, ਤੇ ਕਰਕੇ ਉਹ ਮਾਰਿਆ ਹੋ ਗਿਆ ਜੀ, ਬਣ ਗਏ। ਠੀਕ ਹੈ, ਹੁਣ ਦੇਖਣ ਵਾਲਾ ਇੰਨਾ ਕਿਹਾ ਕਿ ਵਿਭਾਗ ਬਦਲਿਆ ਨਹੀਂ ਜੀ, ਸਥਾਨਕ ਸਰਕਾਰਾਂ, ਨਗਰ ਨਿਗਮ ਦਾ ਕੰਟਰੋਲ ਸਿੱਧੇ ਰੂਪ ਚ ਸੰਜੀਵ ਅਰੋੜਾ ਨੂੰ ਦੇਣ ਦਾ ਮਤਲਬ ਇਹ ਹੈ ਕਿ ਭਗਵੰਤ ਮਾਨ ਜੀ ਹੁਣੇ ਡਾਇਰੈਕਟ ਮੇਰੇ ਨਾਲ ਕੇਜਰੀਵਾਲ ਨਾਲ ਡੀਲ ਹੋਇਆ ਕਰੂਗੀ, ਤੁਹਾਨੂੰ ਪੁੱਛਣ ਦੀ ਲੋੜ ਨਹੀਂ। ਸਹੀ ਗੱਲ ਹੈ, ਬਿਲਕੁਲ। ਇਹ ਡਾਇਰੈਕਟ ਤਾਰਾਂ ਜੁੜ ਗਈਆਂ। ਕੀ ਸੰਜੀਵ ਅਰੋੜਾ ਦਾ ਕੱਦ ਇਸ ਤੱਕ ਵਧਾ ਦਿੱਤਾ ਗਿਆ ਕਿ ਉਹ ਜਿਹੜੇ ਵੀ ਫੈਸਲੇ ਲੈਣ ਉਹ ਕੇਜਰੀਵਾਲ, ਮਨੀਸ਼ ਸਿਸੋਦੀਆ ਦੇ ਰਾਏ ਨਾਲ ਲਿਆ ਕਰਨ, ਮੁੱਖ ਮੰਤਰੀ ਨੂੰ ਪੁੱਛਿਆ ਹੀ ਨਾ ਜਾਵੇ। ਸਹੀ ਹੈ। ਇਸ ਤਰ੍ਹਾਂ ਉਹਨਾਂ ਨੂੰ ਪਾਵਰ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੂੰ ਅਣਐਲਾਨੇ ਤੌਰ ਤੇ ਪੰਜਾਬ ਦੇ ਵਿੱਚ ਉਪ ਮੁੱਖ ਮੰਤਰੀ ਬਣਾ ਦਿੱਤਾ ਗਿਆ। ਸਹੀ ਹੈ। ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਪਿੱਚ ਤੇ ਖੇਡ ਰਹੇ ਨੇ, ਤੇ ਉਹ ਦਿਖਾਉਣਾ ਚਾਹੁੰਦੇ ਨੇ ਕਿ ਮੈਂ ਪੰਥਕ ਮੁੱਦਿਆਂ ਦੀ ਲੜਾਈ ਲੜ ਰਿਹਾ, ਤੇ ਉਹ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਤੋਂ ਲੈ ਕੇ ਬਾਕੀ ਸਟੇਜਾਂ ਤੇ ਦਿਖਾਉਣਾ ਚਾਹੁੰਦੇ ਨੇ ਕਿ ਅਜੇ ਵੀ ਲੋਕਾਂ ਦੀ ਪਸੰਦ ਮੈਂ ਆ। ਪਰ ਕੀ ਹਾਈ ਕਮਾਨ, ਆਕਾ ਕੇਜਰੀਵਾਲ, ਮਨੀਸ਼ ਸਿਸੋਦੀਆ ਦੇ ਦਿਮਾਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਕੋਈ ਹੋਰ ਚਿਹਰਾ ਵੀ ਚੱਲ ਰਿਹਾ? ਸਹੀ ਹੈ। ਜਿਹੜੀਆਂ ਗੱਲਾਂ ਇਹ ਚੱਲਦੀਆਂ ਕਿ ਅੱਜ ਹਟਾਏ, ਕੱਲ ਹਟਾਏ, ਜੇ ਆਹ ਹੁਣ ਸਾਲ ਲੰਘ ਵੀ ਗਿਆ ਤੇ ਅਗਲੀ ਵਾਰ ਜੇ ਸਰਕਾਰ ਬਣਨ ਵਾਲੀ ਸਥਿਤੀ ਚ ਆਉਂਦੀ ਆਮ ਆਦਮੀ ਪਾਰਟੀ, ਤਾਂ ਭਗਵੰਤ ਮਾਨ ਦੀ ਬਜਾਏ ਕੀ ਕੇਜਰੀਵਾਲ ਦੀ ਪਹਿਲੀ ਪਸੰਦ ਸੰਜੀਵ ਅਰੋੜਾ ਵੀ ਹੋ ਸਕਦੇ ਆ? ਕਿ ਇੱਥੋਂ ਤੱਕ ਦੀ ਵੀ ਸੰਭਾਵਨਾ ਬਣਦੀ ਜਾ ਰਹੀ ਹੈ, ਕਿਉਂਕਿ ਕੁਛ ਤਾਂ ਅੰਦਰ ਪੱਕ ਰਿਹਾ। ਵੱਡੀਆਂ ਸਟੇਜਾਂ ਲੱਗੀਆਂ ਹੋਣ, ਵੱਡੇ ਲੀਡਰ ਬੈਠੇ ਹੋਣ, ਭਗਵੰਤ ਮਾਨ ਕਹਿਣ ਕਿ ਜੀ ਦੇਸ਼ ਤੇ ਦੁਨੀਆ ਦੇ ਵਿੱਚ ਜੇ ਕੋਈ ਲੀਡਰ ਹੈ ਤਾਂ ਸਿਰਫ ਕੇਜਰੀਵਾਲ, ਅਮਨ ਅਰੋੜੇ ਤੋਂ ਲੈ ਕੇ ਮਨੀਸ਼ ਸਿਸੋਦੀਆ ਤੱਕ ਦਾ ਨਾਮ ਨਾ ਲੈਣ। ਮਨੀਸ਼ ਸਿਸੋਦੀਆ ਦਾ ਨਾਂ ਛੱਡਣ ਦੇ ਪਿੱਛੇ ਕੀ ਕਾਰਨ ਹੈ? ਸਹੀ ਹੈ ਕਿ ਉਹਨਾਂ ਨੂੰ ਪਤਾ ਹੈ ਕਿ ਇੱਕੋ ਬੰਦੇ ਦੀ ਬੰਦਗੀ ਕਰਕੇ ਮੈਨੂੰ ਫਾਇਦਾ ਮਿਲਣਾ ਹੈ ਸਿਆਸਤ ਦੇ ਵਿੱਚ, ਇਸ ਲਈ ਉਹ ਕੇਜਰੀਵਾਲ ਦੀ ਬੰਦਗੀ ਤੇ ਆ ਗਏ ਕਿ ਉਹਨਾਂ ਨੂੰ ਡਰ ਹੈ ਕਿ ਉਹਨਾਂ ਦੀ ਬੰਦਗੀ ਮੇਰੇ ਨਾਲੋਂ ਵਧੀਆ ਸੰਜੀਵ ਅਰੋੜਾ ਕਰਨ ਲੱਗ ਪਿਆ ਜੀ। ਪਾਰਟੀ ਦੇ ਅੰਦਰ ਵੀ ਕਾਫੀ ਖਲਾ ਹੈ। ਇਹ ਇਕੱਲਾ ਅਹੁਦਿਆਂ ਦਾ ਬਦਲਾਅ ਨਹੀਂ, ਵਿਭਾਗਾਂ ਦਾ ਬਦਲਾਅ ਨਹੀਂ, ਇਹ ਪਾਰਟੀ ਦੇ ਅੰਦਰ ਤਖਤਾ ਪਲਟ ਦਾ ਵੀ ਬਦਲਾਅ ਨਜ਼ਰ ਆ ਰਿਹਾ, ਜਿਹੜਾ ਅੱਜ ਨਹੀਂ ਤਾਂ ਕੱਲ ਕਦੇ ਵੀ ਸੰਭਵ ਹੈ। ਕਈ ਵਾਰੀ ਨਾ ਪ੍ਰਭਾਵ ਵੀ ਸਿਰਜਣੇ ਪੈਂਦੇ ਨੇ, ਤੇ ਨਾਲੇ ਜਿਹੜੀ ਤੁਸੀਂ ਗੱਲ ਕੜਕ ਦੇ ਨੋਟਾਂ ਦੀ ਕੀਤੀ ਹੈ ਸ਼ਰਮਾ ਜੀ, ਸਿਆਸਤ ਦੇ ਵਿੱਚ ਜਿਹਦੇ ਕੋਲੇ ਵੋਟਾਂ ਨਾ ਉਹਦੀ ਚੜਾਈ ਹੈ ਪੂਰੀ, ਤੇ ਜਿਹਦੇ ਕੋਲੇ ਵੋਟ ਹੈ ਤੇ ਨੋਟ ਹੈ ਉਹਦੀ ਤਾਂ ਉਸ ਤੋਂ ਵੀ ਜ਼ਿਆਦਾ ਚੜਾਈ ਹੈ, ਤੇ ਜੇ ਨਾਲ ਕਿਸੇ ਕੋਲੇ ਸਪੋਰਟ ਹੈ ਤੇ ਫਿਰ ਉਹ ਤਾਂ ਫੁੱਲ ਚੜਾਈ ਹੋ ਗਈ ਨਾ ਇੱਕ ਹਿਸਾਬ ਦੀ। ਦਿੱਤਾ ਫਿਰ ਤਾਂ ਸੋਨੇ ਤੇ ਸੁਹਾਗਾ ਹੋ ਗਿਆ, ਬੰਦੇ ਸਹਿਮਤ ਵੀ ਨੇ, ਸਪੋਰਟ ਵੀ ਕਰਦੇ ਨੇ, ਪੈਸਾ ਵੀ ਉਹਨਾਂ ਕੋਲੇ ਵਾਧੂ ਹੈ, ਤੇ ਫਿਰ ਉਹ ਕਿਉਂ ਨਾ ਪਾਉਣਗੇ ਉੱਪਰਲਿਆਂ ਨੂੰ।
ਅਗਲੀ ਗੱਲ ਕਰੀਏ, ਪਿਛਲੇ ਦਿਨਾਂ ਦੇ ਵਿੱਚ ਸ਼ਰਮਾ ਜੀ ਆਪਾਂ ਪੰਜਾਬ ਦੇ ਸਕੂਲਾਂ ਦੇ ਬਾਰੇ ਚਰਚਾ ਕੀਤੀ ਸੀ। ਅੰਮ੍ਰਿਤਸਰ, ਜਲੰਧਰ, ਪਟਿਆਲਾ ਦੇ ਵੀ ਕਿ ਉਹਨਾਂ ਨੂੰ ਉਡਾਉਣ ਦੀ ਧਮਕੀ ਆਈ ਹੈ। ਹੁਣ ਦੇਸ਼ ਭਰ ਦੀਆਂ ਕਈ ਅਦਾਲਤਾਂ ਨੂੰ ਉਡਾਉਣ ਦੀ ਧਮਕੀ ਹੈ, ਪੰਜਾਬ ਦੇ ਸਮੇਤ ਜੀ। ਬਿਲਕੁਲ ਜੀ, ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਬਾਰੇ ਵੀਡੀਓ ਵੀ ਆਈਆਂ, ਕਈ ਪਟਾਂਗ ਚੜਾਤੀਆਂ, ਫਿਰ ਧਮਕੀਆਂ ਦੀ ਮਾਮਲਾ ਵੀ ਆਇਆ, ਫਿਰ ਤੁਸੀਂ ਸਕੂਲਾਂ ਦਾ ਜ਼ਿਕਰ ਕੀਤਾ, ਉਹ ਵੀ ਆਇਆ, ਫਿਰ ਮੁੱਖ ਮੰਤਰੀ ਕੇਜਰੀਵਾਲ ਵਾਲੇ ਮਾਮਲੇ 'ਚ ਵੀ ਧਮਕੀਆਂ ਦੀ ਗੱਲ ਆਈ, ਕੁਝ ਰੇਲਵੇ ਸਟੇਸ਼ਨਾਂ ਦਾ ਜ਼ਿਕਰ ਆ ਗਿਆ, ਮੋਹਾਲੀ ਦੀ, ਚੰਡੀਗੜ੍ਹ ਦੀ ਅਦਾਲਤ ਦਾ ਜ਼ਿਕਰ ਆ ਗਿਆ ਸੀ, ਹੈ ਨਾ। ਪਰ ਹੁਣ ਫਿਰ ਇਹ ਤੋਂ ਅੱਗੇ ਵੱਧ ਕੇ ਇਹ ਈਮੇਲ ਇਕੱਲੇ ਪੰਜਾਬ 'ਚ ਨਹੀਂ, ਦੇਸ਼ ਭਰ ਦੇ 7-8 ਸੂਬਿਆਂ ਦੇ ਵਿੱਚ ਵੱਖ-ਵੱਖ ਅਦਾਲਤਾਂ ਨੂੰ ਉਡਾਉਣ ਦੀ ਧਮਕੀਆਂ ਵਾਲੀ ਈਮੇਲਸ ਆਈਆਂ ਨੇ, ਔਰ ਅਧਿਕਾਰਤ ਜੁਡੀਸ਼ੀਅਲ ਦੀਆਂ, ਹੈ ਨਾ, ਅਦਾਲਤੀ ਕੰਪਲੈਕਸ ਦੀਆਂ ਅਧਿਕਾਰਤ ਈਮੇਲ ਦੇ ਉੱਤੇ ਇਹ ਧਮਕੀਆਂ। ਤੇ ਇਹਦੇ ਵਿੱਚ ਜਦੋਂ ਮੈਂ ਦੇਖਦਾ ਤਾਂ 7 ਤੋਂ 8 ਸੂਬੇ ਨੇ, ਜਿਹਦੇ ਵਿੱਚ ਪੰਜਾਬ ਹੈ, ਜਿਹਦੇ ਵਿੱਚ ਹਿਮਾਚਲ ਹੈ, ਜਿਹਦੇ ਵਿੱਚ ਛੱਤੀਸਗੜ੍ਹ ਹੈ, ਮੱਧ ਪ੍ਰਦੇਸ਼ ਹੈ, ਬਿਹਾਰ ਹੈ, ਉੜੀਸਾ ਹੈ, ਕੇਰਲਾ ਹੈ, ਇਹੋ ਜਿਹੇ ਸੂਬੇ ਨੇ। ਹਿਮਾਚਲ ਦੇ ਹਾਈ ਕੋਰਟ ਨੂੰ ਉਡਾਉਣ ਦੀ ਧਮਕੀ ਹੈ, ਪਟਨਾ ਦੀਆਂ ਅਦਾਲਤਾਂ ਨੂੰ ਉਡਾਉਣ ਦੀ ਧਮਕੀ ਹੈ। ਪੰਜਾਬ ਦੇ ਵਿੱਚ ਫਿਰੋਜ਼ਪੁਰ, ਮੋਗਾ, ਲੁਧਿਆਣਾ, ਰੋਪੜ, ਸ਼੍ਰੀ ਅਨੰਦਪੁਰ ਸਾਹਿਬ, ਇਹਨਾਂ ਥਾਵਾਂ ਦੇ ਉੱਤੇ। ਤੇ ਇਹ ਤੋਂ ਇਲਾਵਾ ਵੀ ਫਿਰ ਬਾਕੀ ਕੰਪਲੈਕਸ ਵੀ ਖਾਲੀ ਕਰਾਏ, ਮੋਹਾਲੀ ਵਾਲਾ ਵੀ ਕਰਾ ਲਓ ਜੀ, ਲੁਧਿਆਣਾ ਜਲੰਧਰ ਵੀ ਕਰਾ ਲਓ ਜੀ, ਇਹ ਫਿਰੋਜ਼ਪੁਰ, ਮੋਗਾ ਤਾਂ ਸਾਰੇ ਕਿਰਾਏ ਉਹ ਕਰਾਏ। ਉਸ ਤੋਂ ਬਾਅਦ ਛਾਣਬੀਣ ਕੀਤੀ ਪੁਲਿਸ ਨੇ, ਰਹਿਸ਼ੀ ਖੇਤਰਾਂ ਦੇ ਵਿੱਚ ਵੀ ਜੱਜਾਂ ਦੇ, ਉਹਨਾਂ ਦੇ ਰਹਿਣ ਦੇ, ਵਕੀਲਾਂ ਦੇ ਕੈਬਨ ਵੀ, ਲੋਕਾਂ ਦੀ ਆਮਦ ਰੋਕਤੀ, ਤਰੀਕਾਂ ਸਭ ਨੂੰ ਅਗਾਂਹ ਪਾਤੀਆਂ, ਬੰਦ ਕਰਤਾ ਸਾਰਾ ਕੁਝ ਜਦੇ। ਸੋ ਇਹ ਸਾਰਾ ਕੁਝ ਇੱਕ ਵਾਰ ਤੁਹਾਡੇ ਸਿਸਟਮ ਦੇ ਵਿੱਚ ਅਗਲਾ ਇਸ ਕਦਰ ਹਾਵੀ ਹੈ ਕਿ ਈਮੇਲ ਨਾਲ ਡਰਾਉਂਦਾ ਹੈ, ਤੇ ਤੁਹਾਨੂੰ ਅਜੇ ਤੱਕ ਉਸ ਈਮੇਲ ਤੱਕ ਪਹੁੰਚਣ ਦਾ ਰਾਹ ਵੀ ਨਹੀਂ ਲੱਭਦਾ। ਜੇ ਪਹਿਲੀਆਂ ਈਮੇਲ ਟਰੇਸ ਹੋ ਗਈਆਂ ਹੁੰਦੀਆਂ, ਜੇ ਪਹਿਲੀਆਂ ਧਮਕੀ ਦੇਣ ਵਾਲੇ ਬੰਦੇ ਤੁਸੀਂ ਇਹਨਾਂ ਹੀ ਕਿਸੇ ਅਦਾਲਤਾਂ 'ਚ ਲਿਆ ਕੇ ਪੇਸ਼ ਕਰਤੇ ਹੁੰਦੇ, ਤਾਂ ਹੋਰ ਕਿਸੇ ਦੀ ਹਿੰਮਤ ਹੁੰਦੀ? ਸਹੀ। ਕਿੱਥੇ ਅਨਲਾਇਕੀ? ਸਵਾਲ ਇਹ ਖੜਾ ਹੈ। ਸਿਸਟਮ ਦੀ ਕਮਜ਼ੋਰੀ ਕਿੱਥੇ ਆ? ਸਵਾਲ ਇਹ ਖੜਾ ਹੈ। ਔਰ ਉਸ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਇਹਦਾ ਮਤਲਬ ਸਾਡੇ ਨਾਲ ਅਪਗ੍ਰੇਡ ਟੈਕਨੋਲੋਜੀ ਉਹਨਾਂ ਕੋਲ, ਫਿਰ ਅਸੀਂ ਕਿਹੜੇ ਮੂੰਹ ਨਾਲ ਵਿਸ਼ਵ ਗੁਰੂ ਹਾਂ ਜੀ? ਕਿਹੋ ਜਿਹੇ ਵਿਸ਼ਵ ਗੁਰੂ? ਸੋ ਇਹ ਬਹੁਤ ਸਵਾਲ ਸਾਡੇ ਮੂਹਰੇ ਖੜੇ ਨੇ ਕਿ ਅਸੀਂ ਅੰਦਰੂਨੀ ਮਸਲੇ ਉਹਨਾਂ ਨਾਲ ਵੀ ਨਜਿੱਠ ਪਾ ਰਹੇ, ਤੇ ਦੁਨੀਆ ਦਾ ਥਾਣੇਦਾਰ ਕਹਿੰਦਾ ਮੈਂ ਤੁਹਾਡੇ ਤੇ 500% ਦੀ ਟੈਰਿਫ ਲਾ ਦੇਣਾ, ਤੁਸੀਂ ਮੂੰਹ ਨਹੀਂ ਖੋਲਦੇ, ਮੌਨ ਵਰਤੇ ਰੱਖ ਲਿਆ। ਅਮਰੀਕਾ ਵਾਲੇ ਫੈਸਲਿਆਂ ਦੇ ਉੱਤੇ ਤਾਂ ਤੁਸੀਂ ਬੋਲੇ ਨਹੀਂ ਪਾ ਰਹੇ, ਤੇ ਉਹ ਕਹਿੰਦਾ ਮੈਂ ਤਾਂ ਕਾਰਵਾਈ ਰੂਸ ਤੇ ਕਰਨੀ ਹੈ, ਤੇ ਕਾਰਵਾਈ ਹੋ ਜਾਣੀ ਆ ਚੀਨ, ਬ੍ਰਾਜ਼ੀਲ ਤੇ ਭਾਰਤ ਤੇ ਪਰ ਅਸੀਂ ਜਵਾਬ ਹੀ ਨਹੀਂ ਦੇਣ ਲਈ ਤਿਆਰ। ਹੁਣ ਇਹ ਮਸਲਿਆਂ ਦੇ ਉੱਤੇ ਵੀ ਸਾਡੀਆਂ ਏਜੰਸੀਆਂ ਅਜੇ ਤੱਕ ਕਿਉਂ ਨਹੀਂ ਲੋਕਾਂ ਦਾ ਯਕੀਨ ਜਿੱਤ ਪਾ ਰਹੀਆਂ ਕਿ ਅਸੀਂ ਸਕੂਲ ਵਾਲੇ ਮਾਮਲੇ ਵੀ ਟਰੇਸ ਕਰ ਲਏ, ਅਸੀਂ ਧਾਰਮਿਕ ਮਸਲੇ ਨੂੰ ਆਈਆਂ ਧਮਕੀਆਂ ਵੀ ਟਰੇਸ ਕਰ ਲਈਆਂ, ਅਸੀਂ ਮੰਤਰੀਆਂ ਲੀਡਰਾਂ ਨੂੰ ਆਈਆਂ ਵੀ, ਤੇ ਇਹ ਧਮਕੀਆਂ ਫੋਕੀਆਂ ਨੇ ਜੀ, ਪਰਵਾਹ ਨਾ ਕਰਿਓ। ਇਹ ਵੀ ਨਹੀਂ ਕਹਿ ਸਕਦੇ, ਇਹ ਵੀ ਨਹੀਂ ਕਹਿ ਸਕਦੇ। ਸਹੀ ਹੈ। ਤੁਸੀਂ ਜਿਹੜੀ ਘਟਨਾ ਵਾਪਰਦੀ ਆ, ਗੈਂਗਸਟਰ ਨੇ ਜੀ ਆ ਬੰਦਾ ਮਾਰਤਾ, ਆ ਕਬੱਡੀ ਖਿਡਾਰੀ ਮਾਰਤਾ, ਆ ਮਾਣੂਕੇ ਪਿੰਡ 'ਚ ਮਾਰਤਾ, ਆ ਜੀ ਰਾਣਾ ਬਲਾਚੌਰੀਆ ਦਾ ਕਤਲ ਕਰਤਾ ਜੀ, ਆ ਸਰਪੰਚ ਨੂੰ ਗੋਲੀ ਮਾਰਤੀ। ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੰਤਜ਼ਾਰ ਕੀਤਾ ਜਾਂਦਾ ਸਾਡੇ ਤੰਤਰ ਜੰਤਰ ਪੁਲਿਸ ਵੱਲੋਂ ਕਿ ਕਿਹੜੀ ਤਰ ਜ਼ਿੰਮੇਵਾਰੀ ਲੈਂਦੀ, ਤੇ ਜਿਹੜੀ ਤਰ ਜ਼ਿੰਮੇਵਾਰੀ ਲੈਂਦੀ ਹੈ ਲੋਕਾਂ ਨੂੰ ਵੀ ਲੱਗਦਾ ਕਿ ਹਾਂ ਉਹ ਸਹੀ ਸੱਚ ਬੋਲ ਰਹੇ ਨੇ, ਤੇ ਪ੍ਰਸ਼ਾਸਨ ਨੂੰ ਵੀ ਲੱਗਦਾ ਕਿ ਉਹੀ ਤਰ ਹੈ। ਉਹ ਤੋਂ ਅੱਗੇ ਇਹਨਾਂ ਦੀ ਆਪਣੀ ਕੋਈ ਜਾਂਚ ਨਹੀਂ। ਮਤਲਬ ਜਿਹੜੀ ਕਾਰਵਾਈ ਨੂੰ ਅੰਜਾਮ ਕੌਣ ਦਿੰਦਾ ਕੌਣ ਨਹੀਂ ਕਿਸੇ ਨੂੰ ਨਹੀਂ ਪਤਾ, ਪਰ ਜ਼ਿੰਮੇਵਾਰੀ ਲੈਣ ਵਾਲੀ ਧਿਰ ਤੇ ਲੋਕਾਂ ਨੂੰ ਯਕੀਨ ਹੋ ਰਿਹਾ। ਤੁਹਾਡੇ ਕਹੇ ਤੇ ਯਕੀਨ ਨਹੀਂ, ਸਿਸਟਮ ਤੇ ਯਕੀਨ ਨਹੀਂ। ਫਿਰ ਸਿਸਟਮ ਦੀ ਕਮਜ਼ੋਰੀ, ਸਿਆਸਤ ਦੀ ਕਮਜ਼ੋਰੀ, ਇਹਨਾਂ ਦੀ ਨਲਾਇਕੀ ਹੈ ਜੀ ਕਿ ਤੁਸੀਂ ਨਾ ਤਾਂ ਲੋਕਾਂ ਦਾ ਯਕੀਨ ਜਿੱਤ ਪਾ ਰਹੇ ਹੋ, ਨਾ ਸੁਰੱਖਿਅਤ ਮਾਹੌਲ ਦੇ ਪਾ ਰਹੇ ਹੋ, ਨਾ ਧਮਕੀਆਂ ਦੇਣ ਵਾਲੇ ਇਹਨੂੰ ਟਰੇਸ ਕਰ ਪਾ ਰਹੇ ਹੋ। ਫਿਰ ਕਰਦੇ ਕਿਉਂ ਜਨਾਬ? ਸਿਰਫ VIP ਨੂੰ ਸਲਾਮ, VIP ਦੀ ਚਮਚਾਗਿਰੀ, VIP ਦੀ ਪੁੱਛਗਿੱਛ, ਆਪਣੇ ਤੋਂ ਬੜੇ ਆਕਾਂ ਨੂੰ ਸਲੂਟ, ਸਿਰਫ ਇਸੇ ਕਰਨੀਆਂ ਤਨਖਾਹਾਂ ਲੈਣੇ ਹੋ। ਫਿਰ ਇਹ ਤਾਂ ਧੱਕਾ ਹੈ ਜਨਾਬ ਸਾਡੇ ਨਾਲ ਜੀ। ਸਹੀ ਹੈ। ਤੇ ਅਗਲੀ ਗੱਲ ਕਰੀਏ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ, ਜਿਹਦੇ ਲਈ ਸਿਆਸੀ ਪਾਰਟੀਆਂ ਜ਼ੋਰ ਵੀ ਲਾ ਰਹੀਆਂ ਨੇ, ਤੇ ਆਪਾਂ ਗੱਲ ਵੀ ਕਰ ਰਹੇ ਸੀਗੇ ਵੀ ਜਦੋਂ ਮਾਘੀ ਦੇ ਮੇਲੇ ਦੇ ਉੱਤੇ ਕਾਨਫਰੰਸਾਂ ਹੋਣਗੀਆਂ ਤੇ ਸਾਰੀ ਤਾਕਤ ਇਸ ਕਰਕੇ ਝੋਕੀ ਜਾ ਰਹੀ ਹੈ ਵੀ 2027 ਦੇ ਲਈ ਗਰਾਊਂਡ ਤਿਆਰ ਕੀਤਾ ਜਾ ਸਕੇ। ਕੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਤੋਂ ਪਹਿਲਾਂ ਵੀ ਹੋ ਸਕਦੀਆਂ ਨੇ ਜੀ? ਬਿਲਕੁਲ ਪ੍ਰਵੀਨ ਜੀ, ਇਹ ਅੰਦਾਜ਼ਾ ਲੱਗ ਗਿਆ ਲਗਭਗ ਕਿ ਜਾਂ ਤਾਂ ਤੈਅ ਸਮੇਂ ਤੋਂ ਚੋਣਾਂ ਪਹਿਲਾਂ ਹੋਣਗੀਆਂ ਜਾਂ ਤੈਅ ਸਮੇਂ ਤੋਂ ਬਾਅਦ ਹੋਣਗੀਆਂ। ਠੀਕ ਹੈ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2027 ਦੇ ਵਿੱਚ ਜਨਵਰੀ ਅਖੀਰ, ਫਰਵਰੀ ਲਗਭਗ ਇਹਦੇ ਨੇੜੇ ਤੇੜੇ, ਫਰਵਰੀ ਦੇ ਮਹੀਨੇ ਦੇ ਵਿੱਚ ਹੋਣ ਦੀ ਸੰਭਾਵਨਾ, ਜਿਹੜਾ ਸਹੀ ਸਿਸਟਮ ਟਾਈਮਿੰਗ ਬਣਦੀ ਆ। ਪਰ ਕੀ ਇਹ ਨਵੰਬਰ ਦਸੰਬਰ 'ਚ ਹੋ ਸਕਦੀਆਂ ਇਸੇ 2026 'ਚ, ਜਾਂ ਇਹ
ਮਾਰਚ, ਅਪ੍ਰੈਲ, ਮਈ 'ਚ ਵੀ ਜਾ ਸਕਦੀਆਂ 2027 'ਚ। ਹੂੰ ਦੋ ਪਹਿਲੂ ਪਏ ਨੇ ਕਿ ਜਾਂ ਪਹਿਲਾਂ ਜਾਂ ਬਾਅਦ, ਜੀ ਸਮੇਂ ਤੇ ਨਹੀਂ। ਉਹਦਾ ਕਾਰਨ ਹੈ 16ਵੀਂ ਮਰਦਮਸ਼ੁਮਾਰੀ। ਠੀਕ ਹੈ ਜੀ। ਜਨਗਣਨਾ ਜਿਹੜੀ ਹੋਣੀ ਹੈ ਉਹਦਾ ਪੀਰੀਅਡ ਜਿਹੜਾ ਰੱਖਿਆ ਗਿਆ ਹੈ ਉਹ ਅਪ੍ਰੈਲ 2026 ਤੋਂ ਲੈ ਕੇ ਫਰਵਰੀ 2027 ਤੱਕ ਦਾ। ਹੁਣ ਅਪ੍ਰੈਲ 2026 ਤੋਂ ਫਰਵਰੀ 2027 ਦੇ ਦਰਮਿਆਨ ਜਿਹੜਾ ਪਹਿਲਾ ਗੇੜ ਹੈ ਉਹ ਅਪ੍ਰੈਲ ਤੋਂ ਸਤੰਬਰ ਤੱਕ ਦਾ ਜੀ। ਅਪ੍ਰੈਲ ਤੋਂ ਸਤੰਬਰ ਤੱਕ ਜਿਹੜੀ ਜਨਗਣਨਾ ਹੋਣੀ ਆ ਉਹਦੇ ਵਿੱਚ ਘਰਾਂ ਦੀ ਗਿਣਤੀ, ਰਹਿਸ਼ੀਆਂ ਦੀ ਗਿਣਤੀ, ਹੋਰ ਸਾਰਾ ਕੁਝ ਉਹ ਡਾਟਾ ਇਕੱਠਾ ਹੋਣਾ। ਤੇ ਜਿਹੜਾ ਮਤਲਬ ਕਿ ਜਨਵਰੀ ਫਰਵਰੀ ਦਾ ਮਹੀਨਾ ਹੈ ਉਸ 2027 ਦੀ ਜਨਵਰੀ ਫਰਵਰੀ ਦੇ ਮਹੀਨੇ ਦੇ ਵਿੱਚ ਜਨਗਣਨਾ ਹੋਣੀ ਹੈ। ਲੋਕਾਂ ਦੀ ਜਨਸੰਖਿਆ ਦਾ ਅੰਕੜਾ ਇਕੱਠਾ ਕੀਤਾ ਜਾਣਾ। ਔਰ ਇਸ ਵਾਰ ਤਕਨੀਕੀ ਤੌਰ ਤੇ ਇਸ ਲਈ ਵੀ ਵੱਡਾ ਸਵਾਲ ਖੜਾ ਹੈ ਕਿ ਐਕਟੀ ਦਾ ਤੁਸੀਂ ਉਹ ਜਾਤ ਆਧਾਰਿਤ ਜਨਗਣਨਾ ਕਰਤੀ, ਤੇ ਸਾਡੇ ਤਾਂ ਜਾਤ ਅੰਦਰ ਸਭ ਜਾਤ ਇੰਨਾ ਕੁਛ ਹੈ ਕਿ ਉਹ ਕਾਲਮ ਭਰਨ ਦੇ ਲਈ ਵੱਡੀ ਚੁਣੌਤੀ ਹੋਣੀ, ਔਰ ਪਹਿਲੀ ਵਾਰ ਉਹਨੂੰ ਸ਼ਾਮਲ ਕੀਤਾ ਗਿਆ। ਇਸ ਲਈ ਲੰਬੀ ਪ੍ਰਕਿਰਿਆ ਜਦੋਂ ਚੱਲ ਰਹੀ ਹੋਣੀ ਅਪ੍ਰੈਲ ਤੋਂ ਫਰਵਰੀ 2027 ਤੱਕ, ਤਾਂ ਉਹਦੇ ਵਿਚਾਲੇ ਕੀ ਚੋਣ ਪ੍ਰਕਿਰਿਆ ਸੰਭਵ ਹੈਗੀ ਹੈ, ਇਹਨੇ ਸਵਾਲ ਖੜਾ ਕੀਤਾ। ਔਰ ਉਹ ਇਸ ਲਈ ਵੀ ਹੈ ਕਿ ਇਕੱਲੀ ਜਨਗਣਨਾ ਵਾਲਾ ਮਸਲਾ ਨਹੀਂਗਾ ਕਿ ਉਹ ਚੱਲ ਰਹੀ ਵਿਚਾਲੇ ਚੋਣ ਪ੍ਰਚਾਰ ਹੋਣ ਲੱਗ ਜਾਵੇ। ਨਹੀਂ, ਜਿਨ੍ਹਾਂ ਨੇ ਜਨਗਣਨਾ ਕਰਾਉਣੀ ਹੈ ਉਹਨਾਂ ਨੇ ਚੋਣਾਂ ਕਰਾਉਣੀ ਹੈ। ਮਾਸਟਰ ਵਿਚਾਰੇ ਇਸੇ ਕੰਮ ਲਈ ਨੇ। ਸਹੀ ਹੈ, ਬਿਲਕੁਲ। ਹੋਰ ਪੜ੍ਹਾਈ ਕਰਾਉਣ ਲਈ ਥੋੜਾ ਰੱਖੇ ਨੇ ਆਪਾਂ। ਜੀ ਜੀ ਜੀ। ਤੇ ਮਾਸਟਰ ਦੇ ਮੁੰਡੇ ਨੂੰ ਮਾਸਟਰ ਦੀ ਵਰਤੋਂ ਸਭ ਤੋਂ ਵਧੀਆ ਕਰਨੀ ਆਉਂਦੀ ਹੈ। ਜਿਹੜਾ ਕਹਿੰਦਾ ਸੀ ਕਿ ਮੈਨੂੰ ਪਤਾ ਹੈ ਮਾਸਟਰਾਂ ਤੋਂ ਕੀ ਕੰਮ ਲੈਣਾ, ਸਾਨੂੰ ਕੀ ਪਤਾ ਵੀ ਆਹੀ ਕੰਮ ਲਈ ਜਾਣੇ ਜੀ। ਇੰਦਰ ਨੇ ਚਿੱਠੀ ਭੇਜ ਦੇਣੀ ਆ, ਤੁਸੀਂ ਜਦ ਮਾਸਟਰ ਸਕੂਲਾਂ ਤੋਂ ਕੱਢ ਕੇ ਇੱਧਰ ਲਾ ਦੇਣੇ। ਸੋ ਇਸ ਲਈ ਅਮਲੇ ਫਾਲੇ ਵਾਲਾ ਵੀ ਸਵਾਲ ਖੜਾ ਹੋਣਾ ਜੀ। ਸੋ ਤਿੰਨ ਆਪਸ਼ਨਾਂ ਨੇ। ਇੱਕ ਆਪਸ਼ਨ ਤਾਂ ਇਹ ਹੈ ਜੀ ਕਿ ਚੋਣਾਂ ਸਮੇਂ ਤੋਂ ਪਹਿਲਾਂ, ਜਦੋਂ ਪਹਿਲਾ ਗੇੜ ਸਤੰਬਰ 'ਚ ਮੁੱਕ ਜਵੇ, ਉਸ ਤੋਂ ਬਾਅਦ ਅਕਤੂਬਰ ਨਵੰਬਰ 'ਚ ਤਿਉਹਾਰ ਵੀ ਆ ਜਾਂਦੇ, ਇਹਨਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ, ਖਾਸ ਕਰ ਉੱਤਰੀ ਭਾਰਤ ਦੇ ਵਿੱਚ ਦੀਵਾਲੀ ਦੁਸ਼ਹਿਰਾ ਵੱਡਾ ਤਿਉਹਾਰ ਹੈ। ਹਾਂਜੀ ਹਾਂਜੀ ਬਿਲਕੁਲ। ਫਿਰ ਗੁਰਪੁਰਬ ਆਉਂਦਾ ਪਹਿਲੀ ਪਾਤਸ਼ਾਹੀ ਦਾ। ਇਸ ਲਈ ਇਹਨਾਂ ਤਿਉਹਾਰਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਹੋ ਸਕਦਾ ਕਿ ਨਵੰਬਰ ਜਾਂ ਦਸੰਬਰ ਦੇ ਵਿੱਚ ਚੋਣਾਂ ਹੁੰਦੀਆਂ ਨਜ਼ਰ ਆਉਣ। ਠੀਕ ਹੈ ਜੀ। ਜਾਂ ਫਿਰ ਜਦੋਂ ਫਰਵਰੀ 2027 ਤੱਕ ਮੁੱਕਦੀ ਹੈ ਜਨਗਣਨਾ ਦੀ ਪ੍ਰਕਿਰਿਆ, 1 ਮਾਰਚ ਆਖਰੀ ਦਿਨ ਹੈ, ਤੇ ਉਸ ਤੋਂ ਬਾਅਦ ਫਿਰ ਹੋ ਸਕਦਾ ਕਿ ਅਪ੍ਰੈਲ ਮਈ ਦੇ ਵਿੱਚ ਕਿਤੇ ਜਾ ਕੇ ਚੋਣਾਂ ਕਰਾ ਲੈਣ। ਜਾਂ ਤੀਜਾ ਬਦਲ ਇਹ ਵੀ ਹੈ ਕਿ ਕੱਲੀ ਪੰਜਾਬ ਵਿਧਾਨ ਸਭਾ ਦੀ ਚੋਣ ਨਹੀਂ ਹੈ, 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਨੇ, ਇਕੱਠੀਆਂ ਹੁੰਦੀਆਂ ਨੇ। ਯੂਪੀ ਦੀ ਨਾਲ ਆਉਂਦੀ ਹੈ, ਪੰਜਾਬ ਤੇ ਯੂਪੀ ਨਾਲ, ਗੋਆ ਨਾਲ, ਮਨੀਪੁਰ ਨਾਲ, ਉੱਤਰਾਖੰਡ, ਇਹਨਾਂ 5 ਸੂਬਿਆਂ ਦੀ ਚੋਣਾਂ ਨੇ। ਫਿਰ ਜਾਂ ਇਹ ਹੈ ਕਿ ਨਾ 5 ਸੂਬਿਆਂ 'ਚ ਜਨਗਣਨਾ ਪਹਿਲਾਂ ਜਾਂ ਬਾਅਦ ਚੋਂ ਕਰਾ ਲਈ ਜਾਵੇ, ਚੋਣਾਂ ਸਮੇਂ ਤੇ ਹੋ ਜਾਣ। ਸਹੀ ਹੈ। ਸੋ ਇਹਨਾਂ ਤਿੰਨਾਂ ਆਪਸ਼ਨਾਂ ਚੋਂ ਕਿਹੜੀ ਆਪਸ਼ਨ ਤੇ ਜਾਣਾ ਪੈਣਾ ਕਿਸੇ ਨਾ ਕਿਸੇ ਤੇ ਅਜੇ ਤਾਂ SIR ਵਾਲੀ ਤਲਵਾਰ ਲਟਕ ਰਹੀ ਹੈ, ਉਹ ਪਤਾ ਨਹੀਂ ਕਦੋਂ ਆ ਜਾਵੇ। ਬਿਲਕੁਲ ਜੀ। ਇਹਦੇ ਨਾਲ ਜਿਹੜਾ ਪਹਿਲੂ ਅਹਿਮ ਹੈ ਉਹ ਇਹ ਹੈ ਕਿ ਜੀ ਜਨਗਣਨਾ ਤੋਂ ਬਾਅਦ ਪੰਜਾਬ ਦੇ ਵਿੱਚ ਸੀਟਾਂ ਲੋਕ ਸਭਾ ਦੀਆਂ 13 ਤੋਂ ਵੱਧ ਕੇ ਲਗਭਗ 20 ਹੋ ਜਾਣਗੀਆਂ। ਠੀਕ ਹੈ। ਹੁਣ ਇਹ ਦੇਖਣ ਨੂੰ ਲੱਗਦਾ ਕਿ ਲੈ ਵੀ ਸਾਡੀ ਲੋਕ ਸਭਾ 'ਚ ਨੁਮਾਇੰਦਗੀ ਵੱਧ ਗਈ, ਪਰ 20 ਹੋਣ ਦੇ ਬਾਵਜੂਦ ਵੀ ਅਸੀਂ ਕੁੱਲ ਪ੍ਰਤੀਸ਼ਤ ਦੇ ਤੌਰ ਦੇ ਉੱਤੇ ਸਾਡੀ ਨੁਮਾਇੰਦਗੀ ਸੰਸਦ ਹੋਰ ਘਟ ਜਾਣੀ ਹੈ। ਸਹੀ ਹੈ। ਕਿਉਂਕਿ ਯੂਪੀ, ਬਿਹਾਰ, ਮਹਾਰਾਸ਼ਟਰ, ਗੁਜਰਾਤ, ਇਹਨਾਂ ਦੀਆਂ ਸਾਡੇ ਮੁਕਾਬਲੇ ਕਿਤੇ ਵੱਧ ਜਾਣ, ਖਾਸ ਕਰ ਯੂਪੀ, ਬਿਹਾਰ ਦੀਆਂ ਤਾਂ। ਜੀ ਜੀ ਜੀ। ਸੋ ਸਾਡਾ ਅਨੁਪਾਤ ਹੋਰ ਘਟ ਜਾਣਾ ਹੈ ਸੰਸਦ ਦੇ ਵਿੱਚ, ਸਾਡੀ ਆਵਾਜ਼ ਹੋਰ ਛੋਟੀ ਹੋ ਜਾਣੀ ਹੈ। ਜਦੋਂ ਕਿ ਗਿਣਤੀ ਦੇਖਣ ਨੂੰ ਅਸੀਂ 20 ਹੋ ਜਾਣਾ, ਤੇ ਜੇ 20 ਹੁੰਦੇ ਨੇ ਤਾਂ 180 ਦੇ ਕਰੀਬ ਸਾਡੀਆਂ ਵਿਧਾਨ ਸਭਾ ਸੀਟਾਂ ਹੋ ਜਾਣੀਆਂ। ਇੱਕ ਲੋਕ ਸਭਾ ਪਿੱਛੇ 9 ਹੈ, ਤੇ ਜੇ ਅੱਜ 13 ਪਿੱਛੇ 117 ਨੇ, ਤਾਂ ਫਿਰ 20 ਪਿੱਛੇ 180 ਹੋ ਜਾਣਗੀਆਂ। ਸੋ ਵਿਧਾਨ ਸਭਾ ਸੀਟਾਂ ਵੀ ਵਧਣਗੀਆਂ, ਲੋਕ ਸਭਾ ਸੀਟਾਂ ਵੀ ਜਨਗਣਨਾ ਤੋਂ ਬਾਅਦ ਵਧਣਗੀਆਂ, ਪਰ ਕੇਂਦਰ ਦੇ ਵਿੱਚ, ਸੰਸਦ ਦੇ ਵਿੱਚ ਸਾਡੀ ਆਵਾਜ਼ ਹੋਰ ਦਬ ਜਾਣੀ ਹੈ, ਕਿਉਂਕਿ ਅਸੀਂ ਜਨਸੰਖਿਆ ਦੇ ਵੱਲ ਨਾਲ, ਕੀ ਸਾਡੀ ਇਹ ਗਲਤੀ ਹੈ ਕਿ ਸਾਡੀ ਜਨਸੰਖਿਆ ਘੱਟ ਹੈ? ਸਹੀ। ਕਿ ਉਹਨਾਂ ਸੂਬਿਆਂ ਦੀ ਜਿਸ ਨੂੰ ਤੁਸੀਂ ਕਿਸੇ ਸਮੇਂ ਪ੍ਰਾਪਤੀ ਦੱਸਦੇ ਸੀ, ਅੱਜ ਉਹੀ ਸਾਡੇ ਲਈ ਨੁਕਸਾਨਦੇਹ ਹੋ ਰਿਹਾ? ਇਹ ਵੀ ਸਵਾਲ ਖੜਾ ਕਿ ਇਹ ਤਰੀਕਾ ਦੇ ਉੱਤੇ ਵੀ ਕੋਈ ਗੌਰ ਕਰਨ ਦੀ ਲੋੜ ਹੈ। ਜੀ, ਜੇਕਰ ਸੀਟਾਂ ਲੋਕ ਸਭਾ ਦੀਆਂ 20 ਹੋਣਗੀਆਂ ਤੇ ਵਿਧਾਨ ਸਭਾ ਹਲਕਿਆਂ ਦੀ ਵੀ ਭੰਨਤੋੜ ਹੋਊਗੀ, ਤੇ ਵਿਧਾਨ ਸਭਾ ਦੀਆਂ ਸੀਟਾਂ ਵੱਧ ਕੇ 180 ਹੋ ਜਾਣਗੀਆਂ, ਤੇ ਜੇਕਰ ਭੰਨਤੋੜ ਹੋਊਗੀ ਤਾਂ ਫਿਰ ਹਲਕਾ ਬੰਦੀ ਕਿਸੇ ਹਿਸਾਬ ਨਾਲ ਤਾਂ ਨਹੀਂ ਹੋਊਗੀ ਵੀ ਇੱਕ ਖਾਸ ਪਾਰਟੀ ਨੂੰ ਵੇਖ ਕੇ ਤੇ ਉਹਦੇ ਵੋਟ ਬੈਂਕ ਦੇ ਹਿਸਾਬ ਦੇ ਨਾਲ ਹਲਕਾ ਬੰਦੀ ਹੋ ਜਾਊਗੀ? ਕਿਉਂਕਿ ਪਹਿਲਾਂ ਪੰਜਾਬ ਦੇ ਵਿੱਚ ਹੁੰਦਾ ਰਿਹਾ ਨਾ। ਪੰਚਾਇਤ ਦੀ ਵਾਰਡਬੰਦੀ ਅੱਜ ਕੱਲ੍ਹ ਕਿਵੇਂ ਹੁੰਦੀ ਹੈ, ਨਗਰ ਨਿਗਮ ਦੀ ਵਾਰਡਬੰਦੀ ਅੱਜ ਕੱਲ੍ਹ ਕਿਵੇਂ ਹੁੰਦੀ ਹੈ, ਇਹਦਾ ਅੰਦਾਜ਼ਾ ਲਾ ਲਓ। ਹਾਂਜੀ ਬਿਲਕੁਲ। ਆ ਜੋ ਕੁਛ ਕੀਤਾ, ਬਲਾਕ ਤੋੜਨ ਦੀ ਪ੍ਰਕਿਰਿਆ ਕੀਤੀ, ਉਹਦਾ ਅੰਦਾਜ਼ਾ ਲਾ ਲਓ। ਜਾਂ ਮਤਲਬ ਦਿਮਾਗ 'ਚ ਕੋਈ ਮਨਸ਼ਾਵਾਂ ਚੱਲ ਰਹੀਆਂ ਨਾ। ਚੱਲ ਰਹੀਆਂ, ਬਿਲਕੁਲ। ਤੇ ਜੇ 180 ਸੀਟਾਂ ਤੇ ਚੋਣ ਲੜਦਾ ਪੰਜਾਬ, ਤਾਂ ਇਹਦਾ ਮਤਲਬ ਹੈ ਕਿ ਚੋਣ ਹੋਰ ਜ਼ਿਆਦਾ
ਖਰਚੀਲੀ ਕਹਿ ਲਓ, ਇਹ ਚੋਣ ਹੋਰ ਜ਼ਿਆਦਾ ਮਾਈਕਰੋ ਤਰੀਕੇ ਦੇ ਨਾਲ ਪਾਰਟੀਆਂ ਲੜਨਗੀਆਂ ਤੇ ਹੋਰ ਜ਼ਿਆਦਾ ਅਸਾਰ ਬਣਨਗੇ ਕਿ ਇਹ ਕਾਸਟ ਸਮੀਕਰਨ ਵੇਖ ਕੇ ਜਾਂ ਕਿਸੇ ਭਾਈਚਾਰਾ ਸਮੀਕਰਨ ਵੇਖ ਕੇ ਵੀ ਉਸ ਤਰੀਕੇ ਕੇ ਆਕਾਰ ਦੇ ਨਾਲ। ਸੋ ਦੇਖਦੇ ਹਾਂ, ਪਰ ਇਹ ਕਈ ਚੀਜ਼ਾਂ ਨਾ ਆਪਾਂ ਕਈ ਵਾਰੀ ਉਮੀਦ ਕਰਦੇ ਹਾਂ ਸ਼ਰਮਾ ਜੀ ਕਿ ਜਿਹੜਾ ਲੋਕਤੰਤਰ ਹੈ, ਡੈਮੋਕ੍ਰੈਟਿਕ ਸਿਸਟਮ ਆ, ਇਹ ਨਿਖਰ ਕੇ ਸਗੋਂ ਹੋਰ ਪਾਰਦਰਸ਼ ਹੋਊਗਾ। ਪਰ ਕਈ ਵਾਰੀ ਆਗੂ ਇਸ ਤਰ੍ਹਾਂ ਦੇ ਹੁੰਦੇ ਆ, ਉਹ ਨਿਖਾਰਨ ਦੀ ਬਜਾਏ ਇਹਨੂੰ ਹੋਰ ਗੰਧਾਲ ਦਿੰਦੇ ਨੇ। ਸਾਡੇ ਸਭ ਤੋਂ ਵੱਡਾ ਦੁਖਾਂਤ ਇਹੀ ਹੈ ਹਾਂਜੀ ਕਿ ਸਾਡੇ ਕੋਲ ਅੱਜ ਸਿਆਸੀ ਜਮਾਤ ਸਭ ਤੋਂ ਨਲਾਇਕ ਸਿਆਸੀ ਜਮਾਤ। ਜੀ ਜੀ ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ US।